ਸਭ ਤੋਂ ਪਹਿਲਾ ਜਿਹੜਾ ਟਾਸਕ ਆ ਮੇਰੇ ਖਿਆਲ ਇਹ ਆ ਵੀ ਇੱਕ ਬੰਦਾ ਆਪਣੇ ਆਪ ਨੂੰ ਕਿਉਂ ਮੰਨੂਗਾ ਕਿ ਮੈਂ ਮਾਨਸਿਕ ਰੋਗੀ ਆ ਜਦ ਕਿ ਸਾਨੂੰ ਪਤਾ ਹੈ ਕਿ ਉਹ ਰੋਗੀ ਆ। ਸੋ ਸਭ ਤੋਂ ਪਹਿਲਾ ਸਵਾਲ ਇਹ ਤੁਹਾਡੇ ਵੱਲ ਇਹ ਆ ਜਾਂਦਾ ਕਿ ਉਹ ਬੰਦੇ ਨੂੰ ਤੁਸੀਂ ਫਿਰ ਕਿੱਦਾਂ ਤਿਆਰ ਕਰਦੇ ਹੋ ਕਿ ਤੂੰ ਸੱਚਮੁੱਚ ਹੀ ਮਾਨਸਿਕ ਰੋਗੀ ਆ। ਪਰ ਮੇਰੇ ਹਿਸਾਬ ਨਾਲ ਸਾਨੂੰ ਇਸ ਚੀਜ਼ ਨੂੰ ਦੇਖਣ ਦਾ ਥੋੜਾ ਨਜ਼ਰੀਆ ਜਿਹੜਾ ਬਦਲਣਾ ਪੈਣਾ ਜੀ। ਅਸੀਂ ਇਲਾਜ ਲਈ ਇਸ ਕਰਕੇ ਜਾਂਦੇ ਆ, ਇਸ ਲਈ ਨਹੀਂ ਜਾਂਦੇ ਕਿ ਅਸੀਂ ਪਾਗਲ ਆ, ਇਸ ਲਈ ਜਾਂਦੇ ਆ ਕਿ ਪਾਗਲ ਨਾ ਹੋ ਜੇ ਜੀ। ਤੇ ਜਦੋਂ ਪਹਿਲੀ ਗੱਲ ਤਾਂ ਇਹੀ ਕਿ ਸਾਨੂੰ ਇੱਕ ਦੂਜੇ ਨੂੰ ਡਾਇਗਨੋਜ਼ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਜੀ ਕਿ ਕਿਉਂਕਿ ਸਟ੍ਰੈਸਫੁਲ ਲਾਈਫ ਹੈ, ਕੋਈ ਵੀ ਬੰਦਾ ਥੋੜੇ ਦੇਰ ਲਈ ਸਟ੍ਰੈਸ 'ਚ ਹੋ ਸਕਦਾ, ਬਟ ਜਦੋਂ ਲਗਾਤਾਰ ਸਟ੍ਰੈਸ ਚੱਲਦਾ ਰਹਿੰਦਾ ਉਹ ਫਿਰ ਮੈਂਟਲ ਕਹਿ ਲਓ ਵੀ ਹੈਲਥ ਨੂੰ ਇਫੈਕਟ ਕਰਦਾ ਹੈਗਾ ਬਾਅਦ ਦੇ ਵਿੱਚ ਜੀ। ਇਹ ਤਿੰਨੇ ਲੱਛਣ ਆ ਜਾਂ ਇਹ ਤੋਂ ਇਲਾਵਾ ਵੀ ਕੋਈ ਲੱਛਣ ਹੁੰਦੇ ਆ ਜਾਂ ਇਹਨਾਂ ਵਿੱਚੋਂ ਇੱਕ ਲੱਛਣ ਹੀ ਉਸ ਰੋਗੀ ਤੱਕ ਹੁੰਦਾ ਹੈ ਜਾਂ ਇੱਕ ਤੋਂ ਜ਼ਿਆਦਾ ਲੱਛਣ ਵੀ ਇਹ ਕਿਸੇ ਰੋਗੀ ਨੂੰ ਫੜ ਸਕਦੇ ਆ? ਜੀਵਨ ਦੇ ਵਿੱਚ ਪਾਸਟ ਬਾਰੇ ਜ਼ਿਆਦਾ ਸੋਚਦੇ ਹੋ ਜਾਂ ਪਿਛਲੇ ਜਿਹੜਾ ਟਾਈਮ ਦੇ ਵਿੱਚ ਤੁਹਾਡੇ ਨਾਲ ਕੁਝ ਗਲਤ ਹੋਇਆ ਸੀਗਾ ਤੇ ਤੁਹਾਡਾ ਜਿਹੜਾ ਮਨ ਆ ਜਾਂ ਜਿਹੜਾ ਬ੍ਰੇਨ ਆ ਉਸੇ ਵਿੱਚ ਹੀ ਅਟਕ ਗਿਆ ਹੈਗਾ ਜੀ, ਤੇ ਉਹਨੂੰ ਡਿਪਰੈਸ਼ਨ ਕਹਿ ਦਿੰਦੇ ਆ ਜੀ। ਤੇ ਐਂਗਜ਼ਾਇਟੀ ਹੁੰਦੀ ਹੈ ਕਿ ਤੁਸੀਂ ਭਵਿੱਖ ਦੀ ਚਿੰਤਾ ਜ਼ਿਆਦਾ ਕਰ ਰਹੇ ਹੋ। ਸਾਰਿਆਂ ਦੇ ਵਿੱਚ ਇਹੀ ਹੈ ਵੀ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜਾਂਦੀ ਹੈ ਵੀ ਤੁਸੀਂ ਇਹਨਾਂ ਨੂੰ ਪਿਆਰ ਨਾਲ ਸਮਝਾਓ ਜਾਂ ਉਹਨਾਂ ਨੂੰ ਟੈਕਨੀਕਸ ਦੱਸ ਦਿੱਤੀਆਂ ਜਾਂਦੀਆਂ ਹੈਗੀਆਂ ਵੀ ਇੱਦਾਂ ਕਰਕੇ ਇਹਨਾਂ ਦਾ ਮੂਡ ਇੰਪਰੂਵ ਕੀਤਾ ਜਾ ਸਕਦਾ ਹੈਗਾ। ਸ਼ਾਇਦ ਇਹ ਵੀ ਕੁਝ ਕਾਰਨ ਹੈਗੇ ਆ ਕਿ ਇਹ ਮਸਲੇ ਨੂੰ ਜ਼ਿਆਦਾ ਉਲਝਾ ਦਿੰਦੇ ਆ ਔਰ ਉਸ ਬੰਦੇ ਨੂੰ ਇਹੀ ਯਕੀਨ ਦਿਵਾ ਦਿੰਦੇ ਆ ਕਿ ਜੇ ਉਹ ਮੰਨ ਵੀ ਲਵੇ ਨਾ ਕਿ ਮਾਨਸਿਕ ਰੋਗੀ ਆ, ਉਹ ਕਹੇਗਾ ਇਹ ਪੁਰਾਣੇ ਜਿਹੜੇ ਸਾਡੇ ਸੀਗੇ ਬਜ਼ੁਰਗ ਸੀਗੇ ਉਹਨਾਂ ਦੀਆਂ ਭਟਕਦੀਆਂ ਰੂਹਾਂ ਸੀਗੀਆਂ, ਉਹਨਾਂ ਨੇ ਕੁਝ ਮਾੜਾ ਕੀਤਾ ਸੀ, ਸਜ਼ਾ ਮੈਨੂੰ ਮਿਲ ਰਹੀ ਆ, ਇਹ ਤਾਂ ਮੈਨੂੰ ਐਦਾਂ ਹੀ ਕੱਟਣਾ ਪੈਣਾ। ਮਤਲਬ ਕਿ ਉਹਨਾਂ ਨੇ ਇਸ ਰੋਗ ਨੂੰ ਅਟੱਲ ਮੰਨ ਲਿਆ। ਤੇ ਸਭ ਤੋਂ ਪਹਿਲਾ ਸਟੈਪ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਮੈਂਟਲ ਹੈਲਥ ਦੇ ਲਈ ਐਕਸੈਪਟ ਕਰਨਾ। ਜਿਹੜੇ ਸਾਡੀਆਂ ਕਮਿਊਨਿਟੀਜ਼ ਨੇ ਅਸੀਂ ਡਿਨਾਇਲ ਦੇ ਵਿੱਚ ਆ ਕਿ ਜੀ ਪਹਿਲੀ ਗੱਲ ਤਾਂ ਮੈਨੂੰ ਹੋ ਨਹੀਂ ਸਕਦਾ ਮਾਨਸਿਕ ਰੋਗ, ਤੇ ਜੇ ਹੋ ਵੀ ਗਿਆ ਤੇ ਇਹ ਵੀ ਜ਼ਿਆਦਾਤਰ ਕਿਹਾ ਜਾਂਦਾ ਕਿ ਔਰਤਾਂ ਨੂੰ ਹੋ ਜਾਂਦਾ, ਪੁਰਸ਼ਾਂ ਜਾਂ ਮਰਦਾਂ ਨੂੰ ਨਹੀਂ ਹੋ ਸਕਦਾ ਇਹ। ਹਾਂਜੀ, ਚਲੋ ਬੱਚੇ ਸਿਟੀਜ਼ਨ ਹੋਣਗੇ, ਪੀਆਰ ਹੋਣਗੇ, ਉਹ ਡਾਇਰੈਕਟ ਹੀ ਸੇਵਾਵਾਂ ਲੈ ਸਕਦੇ ਆ ਡਿਪਾਰਟਮੈਂਟ ਦੇ ਨਾਲ ਜਾਂ ਹੈਲਪਲਾਈਨ ਦੇ ਉੱਪਰ ਕਾਲ ਕਰਨ। ਹੋ ਸਕਦਾ ਕਿ ਉਹਨਾਂ ਦੇ ਮਾਂ-ਬਾਪ ਤਾਂ ਹਜੇ ਵਿਜ਼ਟਰ ਵੀਜ਼ੇ ਤੇ ਆ ਜਾਂ ਕੱਚੇ ਆ, ਤੇ ਉਹ ਇਹ ਸੇਵਾਵਾਂ ਲੈ ਸਕਦੇ ਆਸਟ੍ਰੇਲੀਆ ਦੇ ਵਿੱਚ? ਬਹੁਤ ਲਿਮਟਿਡ ਸੇਵਾਵਾਂ ਜਿਹੜੀਆਂ ਉਹਨਾਂ ਵਾਸਤੇ ਅਵੇਲੇਬਲ ਹੈਗੀਆਂ ਨੇ, ਜਿਹੜੀਆਂ ਕਿ ਇੰਡੋਸ ਪੋਡਕਾਸਟ ਦੇ ਦੂਜੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਇੰਡੋਸ ਟੀਵੀ ਦੇ ਉੱਪਰ ਸਵਾਗਤ ਹੈ ਜੀ। ਦੋਸਤੋ, ਅਸੀਂ ਅਕਸਰ ਸਰੀਰਕ ਸਿਹਤ ਜਾਣੀ ਕਿ ਫਿਜ਼ੀਕਲ ਹੈਲਥ ਦੇ ਉੱਪਰ ਤਾਂ ਚਰਚਾ ਕਰਦੇ ਹਾਂ, ਪਰ ਅਕਸਰ ਸਮਾਜ ਵਿਚਲੀ ਜਿਹੜੀ ਮੈਂਟਲ ਹੈਲਥ ਆ, ਪੰਜਾਬੀ 'ਚ ਕਹਿ ਸਕਦੇ ਹਾਂ ਮਾਨਸਿਕ ਸਿਹਤ, ਅਤੇ ਉਹਦੇ ਵਿੱਚ ਜਿਹੜੇ ਵਿਕਾਰ ਆ ਜਾਂਦੇ ਨੇ ਉਹਦੇ ਬਾਰੇ ਆਪਾਂ ਚਰਚਾ ਕਰਨ ਨੂੰ ਕਹਿ ਲਓ ਕਿ ਮਨੋਂ ਵੀ ਵਿਸਾਰ ਦਿੰਦੇ ਹਾਂ ਅਤੇ ਕਹਿ ਲਓ ਕਿ ਜ਼ਿਹਨ ਦੇ ਵਿੱਚੋਂ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਖਾਸ ਕਰਕੇ ਜਦੋਂ ਆਪਾਂ ਭਾਰਤੀ ਭਾਈਚਾਰੇ ਦੀ ਗੱਲ ਕਰਦੇ ਹਾਂ, ਚਾਹੇ ਉਹ ਆਪਣੇ ਦੇਸ਼ ਦੇ ਵਿੱਚ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ, ਉਹਨਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਪਾਈ ਜਾ ਰਹੀ ਆ। ਇਹ ਵਰਤਾਰਾ ਤਕਰੀਬਨ ਹਰ ਦੇਸ਼ ਦੇ ਵਿੱਚ ਚੱਲ ਰਿਹਾ, ਅਤੇ ਅੱਜ ਅਸੀਂ ਆਸਟ੍ਰੇਲੀਆ 'ਚ ਬੈਠੇ ਹਾਂ ਅਤੇ ਗੱਲ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਵਰਤਾਰਾ ਕਿਹੋ ਜਿਹਾ ਚੱਲ ਰਿਹਾ, ਕਿਹੋ ਜਿਹੀਆਂ ਸਬਸਿਡੀਜ਼ ਇਹਦੇ ਵਿੱਚ ਸਰਕਾਰ ਮੁਹੱਈਆ ਕਰ ਰਹੀ ਆ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ ਬ੍ਰਿਸਬਨ ਤੋਂ ਮਾਣਯੋਗ ਭੈਣ ਜੀ ਰਿਤੂ ਅਹੀਰ ਜੀ ਆਏ ਨੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਰਿਤੂ ਅਹੀਰ ਜੀ, ਸ਼ੁਕਰੀਆ ਜੀ। ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਦੇ ਨਾਲ ਮੈਂਟਲ ਹੈਲਥ ਐਂਡ ਵੈਲਬੀਇੰਗ, ਮਾਨਸਿਕ ਸਿਹਤ ਅਤੇ ਤੰਦਰੁਸਤੀ ਦੇ ਬਾਰੇ ਗੱਲਾਂ ਕਰੀਏ ਕਿ ਸਾਡੇ ਕੋਲ ਕਿਹੋ ਜਿਹੀਆਂ ਸੇਵਾਵਾਂ ਇੱਥੇ ਹਾਜ਼ਰ ਨੇ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਸੂਬਾ ਕੁਈਨਜ਼ਲੈਂਡ ਦੇ ਵਿੱਚ। ਹੋ ਸਕਦਾ ਕਿ ਵੱਖ-ਵੱਖ ਸੂਬਿਆਂ ਦੀ ਵੱਖ-ਵੱਖ ਨੀਤੀ ਹੋਵੇ। ਸਵਾਲਾਂ 'ਤੇ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਇਹ ਜਿਹੜਾ ਮੈਂਟਲ ਹੈਲਥ ਦਿਹਾੜਾ ਮਨਾਇਆ ਜਾਂਦਾ ਵਿਸ਼ਵ ਦੇ ਵਿੱਚ 10 ਅਕਤੂਬਰ ਨੂੰ ਮਨਾਇਆ ਜਾਂਦਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹਨੂੰ ਯਾਦ ਰੱਖਦੇ ਹਾਂ ਜਾਂ ਕਦੀ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਦੇ ਉੱਪਰ ਕੋਈ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਪਾਈ ਜਾਵੇ। ਸ਼ਾਇਦ ਸਾਡੇ ਜ਼ਿਹਨ ਦੇ ਵਿੱਚੋਂ ਇਹ ਨਿਕਲ ਗਿਆ। ਵਰਲਡ ਹੈਲਥ ਆਰਗੇਨਾਈਜੇਸ਼ਨ WHO, ਉਹਦਾ ਕੀ ਕਹਿਣਾ ਆ? ਉਹ ਕਹਿੰਦੇ ਆ ਜੀ ਮਾਨਸਿਕ ਸਿਹਤ ਤੋਂ ਬਗੈਰ ਕੋਈ ਵੀ ਸਿਹਤ ਨਹੀਂ ਹੈ। ਸਟੇਟਮੈਂਟ ਬਹੁਤ ਵੱਡੀ ਹੈ, ਲੇਕਿਨ ਅਸੀਂ ਫਿਰ ਵੀ ਇਹਦੇ ਉੱਪਰ ਗੰਭੀਰ ਨਹੀਂ ਹੈਗੇ। ਉਹਨਾਂ ਦੇ ਮੁਤਾਬਕ 45 ਕਰੋੜ ਤੋਂ ਵੱਧ ਲੋਕ ਇਹਦੇ ਸ਼ਿਕਾਰ ਆ। ਅਤੇ ਜੇ ਆਪਾਂ ਆਸਟ੍ਰੇਲੀਆ ਦੀ ਵਿੱਚ ਗੱਲ ਕਰੀਏ, ਇੱਥੇ ਜਿਹੜੇ ਮਾਨਸਿਕ ਸਿਹਤ ਅਤੇ ਇਹਦੇ ਵਿੱਚ ਜਿਹੜੇ ਵਿਕਾਰ ਆਉਂਦੇ ਨੇ ਉਹਦੀ ਵੀ ਸਥਿਤੀ ਕੋਈ ਇੰਨੀ ਵਧੀਆ ਨਹੀਂ ਹੈਗੀ, ਲੇਕਿਨ ਜਿੰਨੀਆਂ ਕਿ ਸਹੂਲਤਾਂ ਸਾਨੂੰ ਇੱਥੇ ਮਿਲੀਆਂ, ਅੱਜ ਆਪਾਂ ਉਹਦੇ ਉੱਪਰ ਤਰਤੀਬ ਦੇ ਨਾਲ ਗੱਲਬਾਤ ਕਰਾਂਗੇ। ਦੁਬਾਰਾ ਤੋਂ ਮੈਂ ਰਿਤੂ ਅਹੀਰ ਜੀ ਨੂੰ ਮੰਚ 'ਤੇ ਲੈ ਕੇ ਆਉਣਾ, ਸਵਾਗਤ ਕਰਦਾ। ਰਿਤੂ ਜੀ, ਵਿਸ਼ਾ ਤਾਂ ਮੈਂ ਜ਼ਰੂਰ ਬੜਾ ਔਖਾ ਜਿਹਾ ਚੱਕ ਲਿਆ, ਪਰ ਤੁਸੀਂ ਇਹਦੇ ਵਿੱਚ ਥੋੜ੍ਹੇ ਨਿਪੁੰਨ ਹੋ, ਥੋੜ੍ਹੇ ਵੀ ਕਹਿ ਲਓ,
ਜ਼ਿਆਦਾ ਨਿਪੁੰਨ ਹੋ ਕਿਉਂਕਿ ਤੁਸੀਂ ਇਹਦੇ ਵਿੱਚ ਵਿਚਰੇ ਹੋ, ਤੁਸੀਂ ਇਹ ਸੇਵਾਵਾਂ ਦੇ ਵਿੱਚੋਂ ਲੰਘ ਕੇ ਗਏ ਹੋ, ਤੁਹਾਨੂੰ ਪਤਾ ਆ ਕਿ ਡਿਪਾਰਟਮੈਂਟ ਕਿਸ ਤਰ੍ਹਾਂ ਵਰਕ ਕਰਦੇ ਨੇ ਅਤੇ ਸਾਡੀ ਜਿਹੜੀ ਸੁਸਾਇਟੀ ਆ, ਚਾਹੇ ਉਹ ਆਸਟ੍ਰੇਲੀਅਨ ਆ ਚਾਹੇ ਅਸੀਂ ਪ੍ਰਵਾਸੀ ਆ, ਉਹ ਕਿਹੜੀਆਂ ਸਥਿਤੀਆਂ ਦੇ ਵਿੱਚ ਨੇ। ਸੋ ਉਹਨਾਂ ਦੇ ਉੱਪਰ ਆਪਾਂ ਚਾਨਣਾ ਪਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਥੋੜ੍ਹਾ ਜਿਹਾ ਇਹ ਦੱਸ ਦਿਓ ਕਿ ਮੈਂਟਲ ਹੈਲਥ, ਮਾਨਸਿਕ ਸਿਹਤ ਸੇਵਾਵਾਂ ਜਾਂ ਵਿਕਾਰ, ਇਹ ਇੱਕੋ ਹੀ ਚੀਜ਼ ਆ ਜਾਂ ਇਹਦੇ ਵਿੱਚ ਵੀ ਕੋਈ ਵਖਰੇਵਾਂ ਆ? ਹਾਂਜੀ, ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਇਸ ਪੋਡਕਾਸਟ 'ਤੇ ਬੁਲਾਉਣ ਲਈ ਜੀ। ਅਤੇ ਜਿਵੇਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਦਿੰਦੀ ਹਾਂ ਕਿ ਤੁਸੀਂ ਇਹ ਟੌਪਿਕ ਛੇੜਿਆ ਜਿਹਦੇ ਬਾਰੇ ਬਹੁਤ ਸਾਰੇ ਲੋਕ ਗੱਲ ਹੀ ਨਹੀਂ ਕਰਨੀ ਚਾਹੁੰਦੇ। ਬਹੁਤ ਸੈਂਸਿਟਿਵ ਟੌਪਿਕ ਹੈ ਇਹ ਜੀ। ਅਤੇ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਨੋਰਮਲੀ ਅਸੀਂ ਸੋਚਦੇ ਹਾਂ ਕਿ ਇਹ ਤਾਂ ਪਾਗਲ ਹੋ ਗਿਆ। ਜੀ। ਮੈਂਟਲ ਹੈਲਥ ਦਾ ਮਤਲਬ ਹੈ ਕਿ ਮਨ ਦੀ ਸਿਹਤ, ਸਾਡੇ ਦਿਮਾਗ ਦੀ ਜਾਂ ਸਾਡੇ ਮਨ ਦੀ ਸਿਹਤ। ਅਤੇ ਜਿਵੇਂ ਸਾਡੀ ਫਿਜ਼ੀਕਲ ਸਿਹਤ ਜ਼ਰੂਰੀ ਹੈਗੀ ਆ ਕਿ ਹੈਲਥੀ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਸਾਡੇ ਮਨ ਦਾ ਵੀ ਹੈਲਥੀ ਹੋਣਾ ਜ਼ਰੂਰੀ ਹੈ। ਦੋਨੋਂ ਚੀਜ਼ਾਂ ਇੱਕ ਦੂਜੇ ਦੇ ਨਾਲ ਪੈਰਲਲ ਚੱਲਦੀਆਂ ਨੇ। ਅਤੇ ਜਦੋਂ ਅਸੀਂ ਸੇਵਾਵਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸੇਵਾਵਾਂ ਹੋਰ ਹੈਲਥ ਸੇਵਾਵਾਂ ਦੇ ਨਾਲ ਇੱਥੇ ਕੁਈਨਸਲੈਂਡ ਦੇ ਵਿੱਚ ਅਵੇਲੇਬਲ ਹੈਗੀਆਂ ਨੇ, ਜਿਨ੍ਹਾਂ ਨੂੰ ਜਾਂ ਤਾਂ ਅਸੀਂ GP ਦੇ ਥਰੂ ਐਕਸੈਸ ਕਰ ਸਕਦੇ ਹਾਂ ਅਤੇ ਕੁਝ ਐਵੇਂ ਦੀਆਂ ਸੇਵਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਡਾਇਰੈਕਟ ਵੀ ਐਕਸੈਸ ਕਰ ਸਕਦੇ ਹੋ। ਹੁਣ ਗੱਲ ਆਪਾਂ ਆਸਟ੍ਰੇਲੀਆ ਦੇ ਉੱਪਰ ਹੀ ਕਰ ਰਹੇ ਹਾਂ ਅਤੇ ਤੁਸੀਂ ਵੀ ਉਹਦੇ ਉੱਪਰ ਹੀ ਚਾਨਣਾ ਪਾਉਣਾ ਆ। ਜੇ ਮੈਂ ਆਸਟ੍ਰੇਲੀਆ ਦੀਆਂ ਸਰਵਿਸਿਜ਼ ਦੇ ਵਿੱਚੋਂ ਮੈਂ ਕੋਸ਼ਿਸ਼ ਕੀਤੀ ਹੈ ਕੁਝ ਡਾਟਾ ਵੀ ਆਪ ਵੀ ਥੋੜ੍ਹਾ ਜਿਹਾ ਸਿੱਖ ਕੇ ਆਵਾਂ ਜਾਂ ਜਾਂਚ ਕਰਾਂਗੇ ਸਥਿਤੀ ਚੱਲਦੀ ਕੀ ਪਈ ਆ, ਬਾਕੀ ਤੁਸੀਂ ਜ਼ਿਆਦਾ ਜਾਣੂ ਹੋ। ਸਰਵਿਸਿਜ਼ ਇਹ ਕਹਿੰਦੀ ਆ ਕਿ ਆਸਟ੍ਰੇਲੀਆ ਦੇ ਵਿੱਚ ਜੇ ਆਪਾਂ 1 ਸਾਲ ਦੇ ਵਿੱਚ ਬੰਦੇ ਚੱਕੀਏ 16 ਤੋਂ 85 ਸਾਲ ਦੀ ਉਮਰ ਵਾਲੇ, ਡਾਟਾ ਇਹ ਕਹਿ ਰਿਹਾ ਕਿ ਉਹਨਾਂ ਦੇ ਵਿੱਚੋਂ 5 ਦੇ ਵਿੱਚੋਂ 1 ਬੰਦਾ ਮਾਨਸਿਕ ਰੋਗੀ ਆ। ਹਾਂਜੀ, ਛੋਟੇ ਜਿਹੇ ਸ਼ਬਦਾਂ 'ਚ ਨਿਬੇੜ ਦਿੱਤਾ ਮੈਂ। ਜਾਂ ਉਹ ਮਾਨਸਿਕ ਰੋਗੀ ਹੋਣ ਦਾ ਅਨੁਭਵ ਕਰ ਰਿਹਾ ਆ, ਉਹ ਪਤਾ ਨਹੀਂ ਤਾਂ ਗਾਹਾਂ ਸਰਵਿਸਿਸ ਲੈ ਰਿਹਾ ਜਾਂ ਨਹੀਂ ਲੈ ਰਿਹਾ, ਉਹ 'ਤੇ ਆਪਾਂ ਬਾਅਦ 'ਚ ਜਾਂਦੇ ਹਾਂ। ਦੂਸਰਾ, ਉਹਨਾਂ ਨੇ ਆਸਟ੍ਰੇਲੀਆ ਦੇ ਜਿਹੜੇ ਵਸਿੰਦੇ ਨੇ ਉਹਨਾਂ ਦੇ ਪੂਰਾ ਜਿਹੜਾ ਜੀਵਨ ਕਾਲ ਆ ਉਹਦੇ ਉੱਪਰ ਇੱਕ ਰਿਸਰਚ ਦੀ ਰਿਪੋਰਟ ਵਿੱਚ ਕਿਹਾ ਕਿ 45% ਜਿਹੜੇ ਆਸਟ੍ਰੇਲੀਅਨ ਆ ਉਹ ਮਾਨਸਿਕ ਰੋਗੀ ਆ। ਬੜਾ ਹੋਣਾ ਔਖਾ ਜਿਹਾ ਲੱਗਣਾ, ਕਹਿਣਾ ਵੀ ਤਾਂ ਸਿੱਧਾ ਹੀ ਕਹਿਤਾ ਮਾਨਸਿਕ ਰੋਗੀ। ਚਲੋ ਮੈਂ ਥੋੜ੍ਹਾ ਸੌਖਾ ਕਰ ਦਿੰਦਾ, ਮਾਨਸਿਕ ਰੋਗ ਨੂੰ ਅਨੁਭਵ ਕਰਦੇ ਆ, ਕੰਨੇ ਫੜਨਾ ਹੀ ਗੱਲ ਤਾਂ ਇੱਕੋ ਹੀ ਆ। ਠੀਕ ਹੈ ਜੀ। ਇਹਦਾ ਮਤਲਬ ਅੱਧੀ ਵਸੋਂ ਕਹਿ ਲਓ ਕਿ ਤਣਾਅ ਦੇ ਵਿੱਚ ਆ। ਹੁਣ ਤਣਾਅ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਡਿਪਰੈਸ਼ਨ ਆ, ਸਾਡੇ ਮੂੰਹ ਤੋਂ ਤਾਂ ਇਹੀ ਇੱਕ ਸ਼ਬਦ ਨਿਕਲ ਜਾਂਦਾ ਆ, ਜਾਂ ਅਸੀਂ ਕਹਿ ਦਾਂਗੇ ਉਹਨਾਂ ਦੇ ਵਿੱਚ ਕੁਝ ਹੋਰ ਲੱਛਣ ਹੋ ਸਕਦੇ ਆ। ਸੋ ਜੇ ਇਹ ਸਥਿਤੀ ਦੇਖੀਏ ਤਾਂ ਫਿਰ ਆਸਟ੍ਰੇਲੀਆ ਤਾਂ ਕਾਫੀ ਗੰਭੀਰ ਸਥਿਤੀ ਦੇ ਵਿੱਚ ਆ, ਉੱਦਾਂ ਕਹਿਣ ਨੂੰ ਅਸੀਂ ਡਿਵੈਲਪ ਕੰਟਰੀ ਦੇ ਵਿੱਚ ਆ। ਹਾਂਜੀ, ਪਰ ਜਿਵੇਂ ਤੁਸੀਂ ਕਿਹਾ ਵੀ 45% ਜਿਹੜੇ ਲੋਕੀ ਐਕਸਪੀਰੀਅੰਸ ਕਰਦੇ ਆ, ਉਹ ਲਾਈਫ ਦੀ ਕਿਸੇ ਨਾ ਕਿਸੇ ਸਟੇਜ 'ਤੇ ਐਕਸਪੀਰੀਅੰਸ ਕਰਦੇ ਆ। ਉਹ ਇਹ ਨਹੀਂ ਹੈ ਕਿ ਤੁਹਾਡਾ ਸਾਰਾ ਲਾਈਫ ਲੌਂਗ ਚੱਲੀ ਜਾਂਦਾ ਹੈਗਾ। ਜਿਵੇਂ ਅਸੀਂ ਬਿਮਾਰ ਹੁੰਦੇ ਹਾਂ, ਬੁਖਾਰ ਵਗੈਰਾ ਹੁੰਦਾ, ਅਸੀਂ ਦਵਾਈ ਲੈਂਦੇ ਹਾਂ, ਠੀਕ ਹੋ ਜਾਂਦੇ ਹਾਂ। ਉਵੇਂ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਾਂ ਕੋਈ ਹੋਰ ਮੈਂਟਲ ਜਿਹੜੇ ਹੈਗੇ ਆ ਰੋਗ ਹੈਗੇ ਜਿਹੜੇ, ਉਹਨਾਂ ਨੂੰ ਸਮੇਂ ਦੇ ਨਾਲ ਠੀਕ ਹੋ ਜਾਂਦੇ ਆ, ਜਾਂ ਕਾਉਂਸਲਿੰਗ ਜਾਂ ਥੈਰੇਪੀਜ਼ ਦੇ ਥਰੂ, ਜਾਂ ਕਈ ਕਿਸਾਂ ਦੇ ਵਿੱਚ ਉਹਨਾਂ ਨੂੰ ਟੈਬਲੇਟ ਵਗੈਰਾ ਜਾਂ ਹੋਰ ਸਾਈਕੋਲੋਜਿਸਟ ਜਾਂ ਸਾਈਕਾਇਟਰਿਸਟ ਦੀ ਲੋੜ ਪੈਂਦੀ ਹੈ। ਅਤੇ ਪਰ ਕਹਿ ਲਓ ਕਿ ਇਹ ਠੀਕ ਹੋ ਜਾਂਦੇ ਆ, ਸਾਰੀ ਉਮਰ ਲਈ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਕਿ ਜੇ ਕਿਸੇ ਨੂੰ ਡਿਪਰੈਸ਼ਨ ਹੋ ਗਿਆ ਤਾਂ ਹੁਣ ਬਸ ਗੱਲ ਖਤਮ ਹੋ ਗਈ ਹੈ ਉਹਨਾਂ ਦੀ। ਤਾਂ ਵੀ ਤੁਸੀਂ ਇੱਕ ਹੋਪ ਹੈਗੀ ਹੈ, ਤੁਸੀਂ ਡਾਕਟਰ ਕੋਲ ਜਾਓ ਅਤੇ ਉਹ ਤੁਹਾਨੂੰ ਗਾਈਡ ਕਰ ਦਿੰਦੇ ਆ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਸਾਈਕੋਲੋਜਿਸਟ ਜਾਂ ਸਾਈਕਾਇਟਰਿਸਟ ਕੋਲ ਜਾ ਕੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈਗਾ। ਜੀ। ਪਰੰਤੂ ਜੀ ਤੁਸੀਂ ਇਹਨਾਂ ਸੇਵਾਵਾਂ ਦੇ ਵਿੱਚ ਵਿਚਰੇ ਹੋ, ਤੁਸੀਂ ਇਹਨਾਂ ਸੇਵਾਵਾਂ ਨੂੰ ਲੋਕਾਂ ਦੇ ਨਾਲ ਲਿੰਕ ਕਰਵਾਇਆ, ਉਹਨਾਂ ਨੂੰ ਸਮਝਾਇਆ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਮਾਨਸਿਕ ਇਲਨੈਸ ਦਾ ਸ਼ਿਕਾਰ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਰੋਗੀ ਹੋ ਗਏ ਹੋ, ਕਿਉਂਕਿ ਇਹਦੀਆਂ ਟਰੀਟਮੈਂਟਸ ਬੜੀਆਂ ਡਿਫਰੈਂਟ ਹੁੰਦੀਆਂ ਆ। ਸਭ ਤੋਂ ਪਹਿਲਾ ਜਿਹੜਾ ਟਾਸਕ ਆ ਮੇਰੇ ਖਿਆਲ ਇਹ ਆ ਵੀ ਇੱਕ ਬੰਦਾ ਆਪਣੇ ਆਪ ਨੂੰ ਕਿਉਂ ਮੰਨੂਗਾ ਕਿ ਮੈਂ ਮਾਨਸਿਕ ਰੋਗੀ ਹਾਂ ਜਦ ਕਿ ਸਾਨੂੰ ਪਤਾ ਹੈ ਕਿ ਉਹ ਰੋਗੀ ਆ। ਸੋ ਸਭ ਤੋਂ ਪਹਿਲਾ ਸਵਾਲ ਇਹ ਤੁਹਾਡੇ ਵੱਲ ਇਹ ਆ ਜਾਂਦਾ ਕਿ ਉਹ ਬੰਦੇ ਨੂੰ ਤੁਸੀਂ ਫਿਰ ਕਿੱਦਾਂ ਤਿਆਰ ਕਰਦੇ ਹੋ ਕਿ ਤੂੰ ਸੱਚਮੁੱਚ ਹੀ ਮਾਨਸਿਕ ਰੋਗੀ ਆ। ਪਰ ਮੇਰੇ ਹਿਸਾਬ ਨਾਲ ਸਾਨੂੰ ਇਸ ਚੀਜ਼ ਨੂੰ ਦੇਖਣ ਦਾ ਥੋੜ੍ਹਾ ਨਜ਼ਰੀਆ ਜਿਹੜਾ ਬਦਲਣਾ ਪੈਣਾ। ਅਸੀਂ ਇਲਾਜ ਲਈ ਇਸ ਕਰਕੇ ਜਾਂਦੇ ਹਾਂ, ਇਸ ਲਈ ਨਹੀਂ ਜਾਂਦੇ ਕਿ ਅਸੀਂ ਪਾਗਲ ਹਾਂ, ਇਸ ਲਈ ਜਾਂਦੇ ਹਾਂ ਕਿ ਪਾਗਲ ਨਾ ਹੋ ਜੇ। ਅਤੇ ਜਦੋਂ ਪਹਿਲੀ ਗੱਲ ਤਾਂ ਇਹੀ ਕਿ ਸਾਨੂੰ ਇੱਕ ਦੂਜੇ ਨੂੰ ਡਾਇਗਨੋਜ਼ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਕਿ ਕਿਉਂਕਿ ਸਟਰੈਸਫੁਲ ਲਾਈਫ ਹੈ, ਕੋਈ ਵੀ ਬੰਦਾ ਥੋੜ੍ਹੇ ਦੇਰ ਲਈ ਸਟਰੈਸ 'ਚ ਹੋ ਸਕਦਾ, ਬਟ ਜਦੋਂ ਲਗਾਤਾਰ ਸਟਰੈਸ ਚੱਲਦਾ ਰਹਿੰਦਾ ਉਹ ਫਿਰ ਮੈਂਟਲ ਕਹਿ ਲਓ ਵੀ ਹੈਲਥ ਨੂੰ ਇਫੈਕਟ ਕਰਦਾ ਹੈਗਾ ਬਾਅਦ ਦੇ ਵਿੱਚ।
ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਲੱਗ ਰਿਹਾ ਸਾਡੇ ਫਰੈਂਡ ਸਰਕਲ 'ਚੋਂ ਜਾਂ ਸਾਡੇ ਪਰਿਵਾਰ 'ਚੋਂ ਕੋਈ ਡਿਪਰੈਸ਼ਨ ਦਾ ਜਾਂ ਐਂਗਜ਼ਾਇਟੀ ਦਾ ਸ਼ਿਕਾਰ ਹੋ ਰਿਹਾ ਹੈਗਾ, ਤਾਂ ਉਹਨਾਂ ਲਈ ਵੀ ਹੈਲਪਲਾਈਨਸ ਜਿਵੇਂ ਬਿਯੋਂਡ ਬਲੂ ਵਰਗੇ ਲਾਈਨਸ ਦੇ ਨੰਬਰ ਹੈਗੇ ਆ, ਜਿਨ੍ਹਾਂ 'ਤੇ ਤੁਸੀਂ ਕੰਟੈਕਟ ਕਰਕੇ ਉਹਨਾਂ ਤੋਂ ਰਿਸੋਰਸਿਸ ਲੈ ਸਕਦੇ ਹੋ। ਉਹ ਤੁਹਾਨੂੰ ਦੱਸ ਦਿੰਦੇ ਆ, ਜਿਹੜੇ ਰਿਸੋਰਸਿਸ ਆ ਤੁਹਾਨੂੰ ਗਾਈਡ ਕਰਦੇ ਆ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਜਾਂ ਆਪਣੇ ਦੋਸਤ ਨੂੰ ਕਿਵੇਂ ਗਾਈਡ ਕਰਨਾ ਅਤੇ ਉਹਨਾਂ ਨੂੰ ਕਿਵੇਂ ਸੇਵਾਵਾਂ ਜਿਹੜੀਆਂ ਦਵਾਈਆਂ ਜਾ ਸਕਦੀਆਂ ਨੇ। ਤੁਸੀਂ ਰਿਤੂ ਜੀ 2-3 ਸ਼ਬਦ ਅੰਗਰੇਜ਼ੀ ਦੇ ਵਰਤੇ ਨੇ, ਆਪਾਂ ਪੰਜਾਬੀ ਦੇ ਵਿੱਚ ਵੀ ਉਹਨਾਂ ਦਾ ਕਰ ਦਿੰਦੇ ਹਾਂ, ਹਿਸਾਬ ਕਿਤਾਬ ਜਿਹਾ ਲਾ ਦਿੰਦੇ ਹਾਂ। ਮੈਂ ਇਹਨਾਂ ਨੂੰ ਇਹ ਕਹਾਂਗਾ ਕਿ ਮੋਸਟ ਕਾਮਨ ਮੈਂਟਲ ਇਲਨੈਸਿਸ ਆ, ਹਾਂਜੀ, ਕਿ ਉਹ ਬਿਮਾਰੀਆਂ ਜਿਹੜੀਆਂ ਇਸ ਮਾਨਸਿਕ ਵਿਕਾਰਾਂ ਦੇ ਵਿੱਚ ਆਉਂਦੀਆਂ। ਤੁਸੀਂ ਇੱਕ ਡਿਪਰੈਸ਼ਨ ਦਾ ਸ਼ਬਦ ਵਰਤਿਆ, ਅਕਸਰ ਵੈਸੇ ਡਿਪਰੈਸ਼ਨ ਹੀ ਸ਼ਬਦ ਲਾ ਲਿਆ ਜਾਂਦਾ ਕਿ ਫਲਾਣੇ ਨੂੰ ਡਿਪਰੈਸ਼ਨ ਆ ਭਾਈ, ਇਹ ਮਾਨਸਿਕ ਰੋਗ ਹੋ ਗਿਆ ਅਤੇ ਇੱਕ ਦਵਾ ਦਵਾਰੂ ਕਰੂ। ਤੁਸੀਂ ਇੱਕ ਡਿਸਆਰਡਰ ਸ਼ਬਦ ਵੀ ਸ਼ਾਇਦ ਵਰਤਿਆ। ਹਾਂਜੀ, ਅਤੇ ਇੱਕ ਡਿਪਰੈਸ਼ਨ ਜਿਹੜਾ ਤੁਹਾਡਾ ਉਹ ਚਿੰਤਾ ਹੋ ਗਿਆ, ਐਨਜ਼ਾਇਟੀ ਹੋ ਗਈ, ਤੁਹਾਡੀ ਉਦਾਸੀ ਹੋ ਗਈ ਕਿ ਬੰਦੇ ਉਦਾਸ ਰਹਿਣ ਲੱਗ ਪੈਂਦੇ ਆ, ਗੁੰਮਸੁੰਮ ਰਹਿਣ ਲੱਗ ਪੈਂਦੇ ਆ ਦੂਜੇ ਪਾਸੇ। ਅਤੇ ਡਿਸਆਰਡਰ ਹੋ ਗਿਆ ਪਦਾਰਥਾਂ ਦੇ ਵਿੱਚ, ਜਿੱਦਾਂ ਕਹਿ ਲਓ ਕਿ ਉਹ ਕੁਛ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਹੈਗੇ, ਉਹਨਾਂ ਦੇ ਵਿੱਚ ਵਿਕਾਰ ਆ ਜਾਂਦਾ। ਸੋ ਇਹ ਤਿੰਨੇ ਲੱਛਣ ਆ ਜਾਂ ਇਹ ਤੋਂ ਇਲਾਵਾ ਵੀ ਕੋਈ ਲੱਛਣ ਹੁੰਦੇ ਆ, ਜਾਂ ਇਹਨਾਂ ਵਿੱਚੋਂ ਇੱਕ ਲੱਛਣ ਹੀ ਉਸ ਰੋਗੀ ਤੱਕ ਹੁੰਦਾ ਹੈ, ਜਾਂ ਇੱਕ ਤੋਂ ਜ਼ਿਆਦਾ ਲੱਛਣ ਵੀ ਕਿਸੇ ਰੋਗੀ ਨੂੰ ਫੜ ਸਕਦੇ ਆ? ਬਿਲਕੁਲ, ਜੇ ਅਲੱਗ-ਅਲੱਗ ਜਿਵੇਂ ਕਹਿ ਲਓ ਹੈਗੇ ਆ ਰੋਗ ਹੈਗੇ ਆ, ਜਾਂ ਸਾਡੇ ਜਿਹੜੀਆਂ ਭਾਵਨਾਵਾਂ ਨੂੰ ਇਫੈਕਟ ਕਰਨ ਵਾਲੇ ਫੈਕਟਰ ਹੈਗੇ ਆ, ਅਤੇ ਇਹ ਇਕੱਠੇ ਵੀ ਹੋ ਸਕਦੇ ਆ ਅਤੇ ਇੱਕ ਵੀ ਹੋ ਸਕਦਾ। ਮੋਸਟਲੀ ਕਹਿੰਦੇ ਆ ਕਿ ਜਿਹੜਾ ਡਿਪਰੈਸ਼ਨ ਆ ਉਹ ਤੁਹਾਡੇ ਪਾਸਟ ਨੂੰ ਲੈ ਕੇ ਹੁੰਦਾ, ਜਦੋਂ ਤੁਸੀਂ ਆਪਣਾ ਜੀਵਨ ਦੇ ਵਿੱਚ ਪਾਸਟ ਬਾਰੇ ਜ਼ਿਆਦਾ ਸੋਚਦੇ ਹੋ, ਜਾਂ ਪਿਛਲੇ ਜਿਹੜਾ ਟਾਈਮ ਦੇ ਵਿੱਚ ਤੁਹਾਡੇ ਨਾਲ ਕੁਛ ਗਲਤ ਹੋਇਆ ਸੀਗਾ ਅਤੇ ਤੁਹਾਡਾ ਜਿਹੜਾ ਮਨ ਆ ਜਾਂ ਜਿਹੜਾ ਬ੍ਰੇਨ ਆ ਉਸੇ ਵਿੱਚ ਹੀ ਅਟਕ ਗਿਆ ਹੈਗਾ, ਅਤੇ ਉਹਨੂੰ ਡਿਪਰੈਸ਼ਨ ਕਹਿ ਦਿੰਦੇ ਆ। ਅਤੇ ਐਂਗਜ਼ਾਇਟੀ ਹੁੰਦੀ ਹੈ ਕਿ ਤੁਸੀਂ ਭਵਿੱਖ ਦੀ ਚਿੰਤਾ ਜ਼ਿਆਦਾ ਕਰ ਰਹੇ ਹੋ। ਅਤੇ ਜਿਹੜੇ ਡਿਸਆਰਡਰ ਆ ਉਹ ਕਹਿ ਲਓ ਵੀ ਆਪਣੇ ਦਿਮਾਗ ਦੇ ਵਿੱਚ ਜਿਹੜੇ ਕੈਮੀਕਲ ਇੰਬੈਲੈਂਸ ਆ ਅਤੇ ਜਿਹੜੇ ਸਾਡੀ ਫਿਜ਼ੀਕਲ ਹੈਲਥ ਨੂੰ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦੇ ਆ, ਉਹ ਫਿਰ ਡਿਸਆਰਡਰਸ ਦੇ ਵਿੱਚ ਆ ਜਾਂਦੇ ਹੈਗੇ। ਸਵਾਲ ਜੀ ਫਿਰ ਇੱਕ ਦੁਬਾਰਾ ਮੈਂ ਫਿਰ ਘੁਮਾ ਕੇ ਲੈ ਕੇ ਆਉਣਾ। ਪਰਿਵਾਰ ਦੇ ਵਿੱਚ ਮੰਨ ਲਓ ਆਪਾਂ ਕਿ ਉਦਾਹਰਣ ਬਣਾ ਲੈਂਦੇ ਹਾਂ। ਪਰਿਵਾਰ ਦੇ ਵਿੱਚ ਮੰਨ ਲਓ 4-5 ਜੀ ਆ, ਇੱਕ ਜੀ ਆ ਚਲੋ ਆਪਾਂ ਫੀਮੇਲ ਰੱਖ ਲੈਂਦੇ ਹਾਂ, ਪਰਿਵਾਰ ਦੀ ਮੁਖੀ ਕੋਈ ਫੀਮੇਲ ਆ। ਪਰਿਵਾਰ ਵਾਲੇ ਬਾਕੀ ਜੀ ਇਹ ਮੰਨ ਚੁੱਕੇ ਆ, ਜਾਂ ਉਹਨਾਂ ਨੂੰ ਪਤਾ ਵੀ ਆ, ਜਾਂ ਉਹ ਡਾਕਟਰਾਂ ਵਗੈਰਾ ਤੋਂ ਸਲਾਹ ਵੀ ਲੈ ਚੁੱਕੇ ਆ ਵੀ ਆਹ ਸਥਿਤੀਆਂ ਚੱਲਦੀਆਂ, ਅਤੇ ਉਹਨਾਂ ਨੇ ਡਾਕਟਰਾਂ ਨੇ ਪ੍ਰਮਾਣ ਵੀ ਇਹ ਦੇ ਦਿੱਤੇ ਆ, ਜਾਂ ਸਪੈਸ਼ਲਿਸਟ ਨੇ ਪ੍ਰਮਾਣ ਵੀ ਇਹ ਦੇ ਦਿੱਤੇ ਆ ਕਿ ਸਮਥਿੰਗ ਰੋਂਗ, ਕਿ ਇਹ ਮਾਨਸਿਕ ਰੋਗੀ ਹੈਗੇ ਨੇ। ਸਾਨੂੰ ਪਤਾ ਕਰਨਾ ਪਏਗਾ ਵੀ ਇਹ ਉਦਾਸੀ ਦੇ ਲੱਛਣ ਜ਼ਿਆਦਾ ਨੇ, ਡਿਪਰੈਸ਼ਨ ਦੇ ਨੇ, ਜਾਂ ਇਹਨਾਂ ਕੋਈ ਡਿਸਆਰਡਰ ਹੋਰ ਹੋਇਆ ਆ। ਅਤੇ ਲੇਕਿਨ ਜਿਹੜੇ ਬੰਦੇ ਨੂੰ ਅਸੀਂ ਇਲਾਜ ਕਰਵਾਉਣ ਲੈ ਕੇ ਜਾਣਾ ਆ, ਉਹ ਕਿਉਂ ਮੰਨੇ ਕਿ ਮੈਂ ਮਾਨਸਿਕ ਰੋਗੀ ਹਾਂ? ਇਸੇ ਕਰਕੇ ਜਿਹੜੀਆਂ ਸੇਵਾਵਾਂ ਦੇ ਥਰੂ ਜਿਹੜੇ ਰਿਸੋਰਸਿਸ ਅਵੇਲੇਬਲ ਹੈਗੇ ਆ ਸਾਡੇ ਕੋਲ ਆਨਲਾਈਨ, ਉਹ ਕਿੱਦਾਂ ਟੈਕਲ ਕਰਦੇ ਫਿਰ ਉਸ ਰੋਗੀ ਨੂੰ ਸਟਾਰਟਿੰਗ ਦੇ ਵਿੱਚ? ਇਹੀ ਹੈ ਵੀ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜਾਂਦੀ ਹੈ ਵੀ ਤੁਸੀਂ ਇਹਨਾਂ ਨੂੰ ਪਿਆਰ ਨਾਲ ਸਮਝਾਓ, ਜਾਂ ਉਹਨਾਂ ਨੂੰ ਟੈਕਨੀਕਸ ਦੱਸ ਦਿੱਤੀਆਂ ਜਾਂਦੀਆਂ ਹੈਗੀਆਂ ਵੀ ਇੱਦਾਂ ਕਰਕੇ ਇਹਨਾਂ ਦਾ ਮੂਡ ਇੰਪਰੂਵ ਕੀਤਾ ਜਾ ਸਕਦਾ ਹੈਗਾ, ਜਾਂ ਮਾਨਸਿਕ ਰੋਗੀ ਨਾਲ ਵੀ ਗੱਲਬਾਤ ਕੀਤੀ ਜਾਂਦੀ ਆ। ਉਹਨੂੰ ਜੇ ਉਹ ਮੈਡੀਸਨ ਲਈ ਨਹੀਂ ਐਗਰੀ ਹੁੰਦੇ, ਜਾਂ ਥੈਰੇਪੀਜ਼ ਹੈਗੀਆਂ, ਕਾਉਂਸਲਿੰਗ ਹੈਗੀਆਂ, ਅਤੇ ਉਹ ਪੂਰੀ ਤਰ੍ਹਾਂ ਕੌਨਫੀਡੈਂਸ਼ੀਅਲ ਹੁੰਦੀਆਂ ਨੇ। ਤੁਸੀਂ ਜੇ ਉਹ ਕਿਸੇ ਕੋਲ ਜਾ ਕੇ ਤੁਹਾਨੂੰ ਆਪਣੇ ਪਰਿਵਾਰ ਨੂੰ ਵੀ ਦੱਸਣ ਦੀ ਜਾਂ ਦੋਸਤਾਂ ਨੂੰ ਵੀ ਦੱਸਣ ਦੀ ਲੋੜ ਨਹੀਂ ਹੈਗੀ। ਤੁਸੀਂ ਉਹ ਜੇ ਸਰਵਿਸਿਜ਼ ਲੈਂਦੇ ਹੋ, ਤੁਸੀਂ ਐਜ਼ ਅ ਇੰਡੀਵਿਜੂਅਲ ਆਪਣੀ ਮੈਂਟਲ ਹੈਲਥ ਦੀ ਲੁੱਕ ਆਫਟਰ ਕਰ ਸਕਦੇ ਹੋ। ਤੁਸੀਂ ਆਸਟ੍ਰੇਲੀਆ ਦੇ ਵਿੱਚ ਸਪੈਸ਼ਲੀ ਸੂਬਾ ਕੁਈਨਜ਼ਲੈਂਡ ਦੇ ਵਿੱਚ, ਬ੍ਰਿਸਬਨ ਦੇ ਵਿੱਚ ਇਹਨਾਂ ਸੇਵਾਵਾਂ ਦੇ ਵਿੱਚੋਂ ਗੁਜ਼ਰੇ ਹੋਵੋਗੇ, ਤੁਸੀਂ ਮੀਟਿੰਗਾਂ ਵੀ ਕੀਤੀਆਂ ਹੋਣਗੀਆਂ, ਜਾਂ ਤੁਸੀਂ ਹੋਰ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਨਾਲ ਬੈਠੇ ਹੋਵੋਗੇ, ਕੋਈ ਤਜਰਬਾ ਸਾਂਝਾ ਕਰ ਸਕਦੇ ਐਗਜ਼ਾਮਪਲ ਦੇ ਨਾਲ ਕਿ ਇਸ ਤਰ੍ਹਾਂ ਉਸ ਬੰਦੇ ਨੂੰ ਜੈਂਟਲ ਤਰੀਕੇ ਦੇ ਨਾਲ ਮੋੜ ਕੇ ਲਿਆਂਦਾ ਕਿ ਹਾਂ ਤੂੰ ਇਲਾਜ ਕਰਾ, ਉਹ ਮੰਨ ਗਿਆ? ਜਿਵੇਂ ਮੇਰੇ ਇੱਕ ਫਰੈਂਡ ਸਰਕਲ 'ਚੋਂ ਹੀ ਕਿਸੇ ਦੀ ਮੈਂ ਗੱਲ ਕਰਦੀ ਹਾਂ ਜੀ, ਅਤੇ ਉਹਨਾਂ ਦੇ ਜਿਵੇਂ ਹਸਬੈਂਡ ਜਿਹੜੇ ਸੀਗੇ ਉਹ ਸੁਸਾਈਡਲ ਸੀਗੇ, ਅਤੇ ਬਟ ਉਹਨਾਂ ਨੇ ਆਪਣੇ ਪਰਿਵਾਰ ਨਾਲ ਕਿਸੇ ਨਾਲ ਗੱਲ ਨਹੀਂ ਕੀਤੀ, ਬਟ GP ਕੋਲ ਜਾ ਕੇ ਉਹਨਾਂ ਨੇ ਦੱਸਿਆ ਕਿ ਮੈਨੂੰ ਇਵੇਂ ਦੇ ਥੋਟਸ ਆ ਰਹੇ ਨੇ। ਤਾਂ ਫਿਰ GP ਨੇ, ਜਿਵੇਂ ਜਦੋਂ ਤੁਸੀਂ ਸੁਸਾਈਡਲ ਹੁੰਦੇ ਹੋ ਇਹ ਬਹੁਤ ਐਕਸਟ੍ਰੀਮ ਹੁੰਦਾ, ਅਤੇ ਫਿਰ ਉਹਨਾਂ ਕੋਲ ਅਥੋਰਿਟੀ ਹੁੰਦੀ ਹੈ ਕਿ ਫਿਰ ਉਹ ਕੰਟੈਕਟ ਕਰਨ ਕਿਸੇ ਨੂੰ। ਤਾਂ ਫਿਰ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਕਿ ਘਰ ਵਿੱਚ ਕੀ ਚੱਲ ਰਿਹਾ ਹੈਗਾ, ਕਿਵੇਂ ਉਹਨੂੰ। ਤਾਂ ਫਿਰ ਉਹਨਾਂ ਨੂੰ ਰਿਸੋਰਸਿਸ ਦਿੱਤੇ ਗਏ, ਪਰਿਵਾਰ ਵਾਲਿਆਂ ਨੂੰ ਕਾਉਂਸਲਿੰਗ ਵੀ ਦਿੱਤੀ ਗਈ, ਉਹਨਾਂ ਨੂੰ ਵੀ ਜਿਹੜਾ ਬੰਦਾ ਮਾਨਸਿਕ ਰੋਗੀ ਸੀ ਉਸ ਨੂੰ ਵੀ ਕਾਉਂਸਲਿੰਗ ਵਗੈਰਾ ਦਿੱਤੀ ਗਈ। ਉਹ ਜਾਣ ਨੂੰ ਤਿਆਰ ਨਹੀਂ ਸੀਗਾ, ਫਿਰ ਉਹਨਾਂ ਨੇ ਉਹਨੂੰ ਫੋਨ 'ਤੇ ਕਾਉਂਸਲਿੰਗ ਜਿਹੜੀਆਂ ਮੁਹੱਈਆ ਕਰਵਾਈਆਂ, ਅਤੇ ਹੁਣ ਉਹ ਠੀਕ ਹੈ, ਸਾਰਾ ਕੁਛ ਵਧੀਆ ਚੱਲ ਰਿਹਾ ਹੈਗਾ। ਫਿਰ ਉਹ ਹੌਲੀ ਹੌਲੀ ਦਵਾਈ ਲੈਣ ਨੂੰ, ਜਾਂ ਲਾਈਕ ਕਹਿ ਲਓ ਵੀ ਪ੍ਰਿਸਕ੍ਰਿਪਸ਼ਨ ਮੈਡੀਸਨ ਲੈਣ ਨੂੰ ਵੀ ਮੰਨ ਗਏ। ਮੰਨ ਲਓ
ਘਰ ਦੇ ਵਿੱਚ ਕੋਈ ਸੀਨੀਅਰ ਮੈਂਬਰ ਮਤਲਬ ਆਪਾਂ ਮੰਨ ਲੈਂਦੇ ਕੋਈ ਸੀਨੀਅਰ ਮੈਂਬਰ ਹੈ ਘਰ ਦੇ ਵਿੱਚ, ਡਜ਼ਨਟ ਮੈਟਰ ਉਹ ਮੇਲ ਆ ਉਹ ਫੀਮੇਲ ਆ, ਉਹ ਬਾਕੀਆਂ ਨੂੰ ਪਤਾ ਕਿ ਉਹ ਕੋਈ ਡਿਸਟਰਬ ਆ, ਸਾਨੂੰ ਨਹੀਂ ਪਤਾ ਉਹ ਡਿਪਰੈਸ਼ਨ ਤੋਂ ਡਿਸਟਰਬ ਆ, ਹੁਣ ਉਹ ਉਦਾਸੀ ਤੋਂ ਡਿਸਟਰਬ ਆ ਜਾਂ ਕੋਈ ਉਹਨੂੰ ਹੋਰ ਕੋਈ ਮੈਂਟਲ ਡਿਸਆਰਡਰ ਆ। ਉਹ ਬੰਦਾ ਸ਼ੋ ਇਹ ਕਰਦਾ ਕਿ ਜਿਹੜਾ ਮੇਰਾ ਪਿਛੋਕੜ ਨਿਕਲ ਕੇ ਗਿਆ, ਮੇਰੇ ਕਪਲ ਆਫ ਈਅਰ 5 7 8 10 ਜਿੰਨੇ ਵੀ ਲਾਣੇ ਲਾ ਲਓ, ਕਿ ਮੈਂ ਉਹ ਤੋਂ ਅਨਸੈਟਿਸਫਾਈਡ ਰਿਹਾ, ਕਿ ਮੈਂ ਆਹ ਕਰਨ ਦੇ ਕਾਬਲ ਸੀ ਲੇਕਿਨ ਮੇਰੇ ਕੋਲ ਮੌਕੇ ਖੋਹ ਲੈ ਗਏ ਜਾਂ ਮੈਨੂੰ ਪੁੱਛਿਆ ਨਹੀਂ ਗਿਆ, ਅਤੇ ਹੁਣ ਵੀ ਮੈਂ ਉਹ ਚੀਜ਼ਾਂ ਕਰਨਾ ਚਾਹੁੰਦਾ ਆ ਜਾਂ ਕਰਨਾ ਪਸੰਦ ਕਰਦਾ ਆ, ਲੇਕਿਨ ਮੈਨੂੰ ਇਹ ਕਹਿ ਦਿੱਤਾ ਜਾਂਦਾ ਕਿ ਹੁਣ ਕੀ ਲੋੜ ਆ, ਹੁਣ ਤੇਰੀ ਉਮਰ ਲੰਘ ਗਈ ਆ। ਇਸ ਫਿਰ ਜਿਹੜੇ ਡਿਪਰੈਸ਼ਨ ਆ, ਜਿਹੜਾ ਮਾਨਸਿਕ ਰੋਗ ਉਹਦੇ ਉਤਪੰਨ ਹੋ ਗਿਆ ਉਹਦੇ ਦਿਮਾਗ ਦੇ ਵਿੱਚ, ਉਹਨੂੰ ਕਿਸ ਕੈਟਾਗਰੀ ਦੇ ਵਿੱਚ ਲੈ ਕੇ ਆਈਏ ਕਿ ਉਹ ਅਨਸੈਟਿਸਫਾਈ ਅੱਜ ਵੀ ਮਹਿਸੂਸ ਕਰਦਾ, ਉਹਦੀ ਜਿਹੜੀ ਅਸੰਤੁਸ਼ਟੀ ਆ ਉਹ ਘਰ ਦੇ ਵਿੱਚ ਕਲੇਸ਼ ਪੈਦਾ ਕਰਦੀ ਆ। ਗੱਲ 'ਤੇ ਉਹ ਖਿਝ ਪਾਏਗਾ, ਗੱਲ 'ਤੇ ਉਹ ਕੋਈ ਕੰਮ ਨੂੰ ਮਾੜਾ ਜਿਹਾ ਉਹਦੇ ਕਹਾਂਗੇ ਨਹੀਂ ਆਹ ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਆਹ ਐਂ ਹੋਣਾ ਚਾਹੀਦਾ ਸੀ, ਉਹ ਕਹੇਗਾ ਨਹੀਂ ਇਹ ਇੱਦਾਂ ਹੀ ਹੁੰਦਾ ਆ, ਤੁਹਾਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ। ਉਸ ਕੈਟਾਗਰੀ ਨੂੰ ਅਸੀਂ ਕਿਹੜੇ ਹਿੱਸੇ 'ਚ ਰੱਖੀਏ? ਮੈਂ ਕਹਾਂਗੀ ਮੈਂ ਐਕਸਪਰਟ ਤਾਂ ਨਹੀਂ ਹੈ ਇਹਦੇ ਵਿੱਚ, ਬਟ ਫਿਰ ਵੀ ਜਿਵੇਂ ਜਦੋਂ ਤੁਸੀਂ ਐਵੇਂ ਦੇ ਸਿੰਪਟਮ ਦੇਖਦੇ ਹੋ, ਤੁਸੀਂ ਉਹਨਾਂ ਨਾਲ ਟਰਾਈ ਕਰੋ ਗੱਲ ਕਰਨ ਨੂੰ, ਗੱਲ ਕਰਕੇ ਉਹਨਾਂ ਨੂੰ ਜੀਪੀ ਕੋਲੇ ਲਿਜਾਣ ਦੀ। ਜੇ ਨਹੀਂ ਜੀਪੀ ਕੋਲ ਜਾਣ ਤਾਂ ਜਿਵੇਂ ਕਹਿ ਲਓ ਕਿ ਫੋਨ ਨੰਬਰਸ ਨੇ, ਹੈ ਨਾ, ਹੌਟਲਾਈਨਸ ਹੈਗੀਆਂ ਨੇ ਜਿਨ੍ਹਾਂ 'ਤੇ ਤੁਸੀਂ ਲਾਈਕ ਆਪਣਾ ਆਇਡੈਂਟੀਟੀ ਡਿਸਕਲੋਜ਼ ਕੀਤੇ ਬਿਨਾਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਅਤੇ ਉਹ ਤੁਹਾਨੂੰ ਗਾਈਡ ਵੀ ਕਰਦੇ ਨੇ। ਹੌਟਲਾਈਨਸ ਦੇ ਉੱਪਰ ਆਪਾਂ ਨੰਬਰਸ ਦੇ ਉੱਪਰ ਐਂਡ 'ਚ ਜ਼ਰੂਰ ਜਾਵਾਂਗੇ ਕਿਉਂਕਿ ਉਹ ਬਹੁਤ ਜ਼ਰੂਰੀ ਨੇ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ। ਮੈਂ ਆਪਣੇ ਭਾਰਤੀ ਭਾਈਚਾਰੇ ਦੇ ਉੱਪਰ ਆਉਣਾ, ਉਹਦੇ ਵਿੱਚ ਚਲੋ ਆਪਣਾ ਪਾਕਿਸਤਾਨ ਵੀ ਲੈ ਲੈਂਦੇ, ਬੰਗਲਾਦੇਸ਼ ਵੀ ਲੈ ਲੈਂਦੇ, ਕਿਉਂਕਿ ਜੀਨਸ ਸਾਰੇ ਸੇਮ ਨੇ ਆਪਣੇ। ਮੈਨੂੰ ਨਹੀਂ ਪਤਾ ਕਿ ਮੈਂ ਇਹ ਬਿਲਕੁਲ ਦਰੁਸਤ ਕਹਿ ਰਿਹਾ, ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਵੀ ਕੁਝ ਕਾਰਨ ਹੈਗੇ ਆ ਕਿ ਇਹ ਮਸਲੇ ਨੂੰ ਜ਼ਿਆਦਾ ਉਲਝਾ ਦਿੰਦੇ ਆ, ਔਰ ਉਸ ਬੰਦੇ ਨੂੰ ਇਹੀ ਯਕੀਨ ਦਿਵਾ ਦਿੰਦੇ ਆ ਕਿ ਜੇ ਉਹ ਮੰਨ ਵੀ ਲਵੇ ਨਾ ਕਿ ਮਾਨਸਿਕ ਰੋਗੀ ਆ, ਉਹ ਕਹੇਗਾ ਇਹ ਤਾਂ ਰੱਬੀ ਦਾਤ ਆ, ਜਾਂ ਇਹ ਪੁਰਾਣੇ ਜਿਹੜੇ ਸਾਡੇ ਸੀਗੇ ਬਜ਼ੁਰਗ ਸੀਗੇ ਉਹਨਾਂ ਦੀਆਂ ਭਟਕਦੀਆਂ ਰੂਹਾਂ ਸੀਗੀਆਂ, ਉਹਨਾਂ ਨੇ ਕੁਝ ਮਾੜਾ ਕੀਤਾ ਸੀ, ਸਜ਼ਾ ਮੈਨੂੰ ਮਿਲ ਰਹੀ ਆ, ਇਹ ਤਾਂ ਮੈਨੂੰ ਇੱਦਾਂ ਹੀ ਕੱਟਣਾ ਪੈਣਾ। ਮਤਲਬ ਕਿ ਉਹਨਾਂ ਨੇ ਇਸ ਰੋਗ ਨੂੰ ਅਟੱਲ ਮੰਨ ਲਿਆ। ਉਸ ਵੇਲੇ ਫਿਰ ਜਿਹੜੀਆਂ ਤੁਸੀਂ ਉਹ ਸਰਵਿਸਿਜ਼ ਦਿੰਦੇ ਹੋ, ਕਾਉਂਸਲਿੰਗ ਕਰਦੇ ਹੋ, ਉਹ ਤਾਂ ਫਿਰ ਬਹੁਤ ਜ਼ਿਆਦਾ ਕਹਿ ਲਓ ਕਿ ਗੰਭੀਰਤਾ ਦੇ ਨਾਲ ਕਰਨੀ ਪਏਗੀ ਕਿ ਉਹਦੇ ਉਹ ਕਹਿ ਲਓ ਕਿ ਰਿਲੀਜੀਅਸ ਫੈਕਟਰਸ ਨੂੰ ਵੀ ਦੇਖਣਾ ਆ, ਤੁਸੀਂ ਉਹਦੀਆਂ ਭਾਵਨਾਵਾਂ ਨੂੰ ਵੀ ਦੇਖਣਾ ਆ, ਅਤੇ ਮੋਹਰੇ ਉਹ ਬੰਦਾ ਪਤਾ ਨਹੀਂ ਡਿਪਰੈਸ਼ਨ ਦੇ ਨਾਲ ਹੋਰ ਕਿਹੜੀਆਂ ਚੀਜ਼ਾਂ 'ਚ ਫਸਿਆ ਹੋਇਆ। ਉਹਨਾਂ ਸਥਿਤੀਆਂ ਦੇ ਵਿੱਚ ਫਿਰ ਕਿਸ ਤਰ੍ਹਾਂ ਇਹ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਕਿਹੜੇ ਪ੍ਰੋਫੈਸ਼ਨਲਸ ਵੀ ਸਾਹਮਣੇ ਨਿਕਲ ਕੇ ਆਉਂਦੇ ਆ? ਜੀ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰਦਾ ਵੀ ਆਪਾਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦੇ ਲਈ, ਬਟ ਜੇ ਹਾਂ ਉਹ ਚੀਜ਼ ਐਕਸਟ੍ਰੀਮ 'ਤੇ ਹੋ ਗਈ ਹੈ ਵੀ ਸੈਲਫ ਹਾਰਮ ਤੱਕ ਪਹੁੰਚ ਗਈ ਹੈ ਜਾਂ ਉਹ ਕਿਸੇ ਨੂੰ ਹਰਟ ਕਰ ਰਹੇ ਨੇ, ਫਿਰ ਸਰਵਿਸਿਜ਼ ਜਿਹੜੀਆਂ ਇਨਵੋਲਵ ਵੀ ਹੁੰਦੀਆਂ ਨੇ, ਜਾਂ ਫੈਮਿਲੀ ਕੰਸਰਨਡ ਮੈਂਬਰ ਜਿਹੜੇ ਆ ਉਹ ਗੱਲ ਕਰਦੇ ਨੇ। ਅਤੇ ਸਭ ਤੋਂ ਪਹਿਲਾ ਸਟੈਪ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਮੈਂਟਲ ਹੈਲਥ ਦੇ ਲਈ, ਐਕਸੈਪਟ ਕਰਨਾ। ਜਿਹੜੇ ਸਾਡੀਆਂ ਕਮਿਊਨਿਟੀਜ਼ ਨੇ, ਅਸੀਂ ਡਿਨਾਇਲ ਦੇ ਵਿੱਚ ਆ ਕਿ ਜੀ ਪਹਿਲੀ ਗੱਲ ਤਾਂ ਇਹ ਮੈਨੂੰ ਹੋ ਨਹੀਂ ਸਕਦਾ ਮਾਨਸਿਕ ਰੋਗ, ਅਤੇ ਜੇ ਹੋ ਵੀ ਗਿਆ ਤਾਂ ਇਹ ਵੀ ਜ਼ਿਆਦਾਤਰ ਕਿਹਾ ਜਾਂਦਾ ਕਿ ਔਰਤਾਂ ਨੂੰ ਹੋ ਜਾਂਦਾ, ਪੁਰਸ਼ਾਂ ਜਾਂ ਮਰਦਾਂ ਨੂੰ ਨਹੀਂ ਹੋ ਸਕਦਾ। ਇਹ ਕਿੰਨਾ ਕੁ ਸੱਚ ਹੈ? ਮੈਂ ਤਾਂ ਕਹੂੰਗੀ ਵੀ ਉਹ ਜੈਂਡਰ ਚੇਂਜ ਆ, ਮਾਨਸਿਕ ਤਣਾਅ ਤਾਂ ਕਿਸੇ ਨੂੰ ਵੀ ਆ ਸਕਦਾ ਹੈ। ਮੈਂ ਕਹੂੰਗੀ ਜੇ ਤਾਂ ਲਾਈਕ ਪੂਰੀ ਤਰ੍ਹਾਂ ਗਲਤ ਸਟੇਟਮੈਂਟ ਹੈ ਕਿ ਵੀ ਤੁਸੀਂ ਸਿਰਫ ਐਜ਼ ਅ ਮੇਲ ਕਿਉਂਕਿ ਮੈਨੂੰ ਕੋਈ ਡਿਸੀਜ਼ ਨਹੀਂ ਹੋ ਸਕਦੀ। ਜੇ ਕੋਈ ਕਹਿ ਲਓ ਕਰੋਨਾ ਹੋਇਆ ਸੀਗਾ, ਉਹਨੇ ਜੈਂਡਰ ਨਹੀਂ ਦੇਖਿਆ ਕਿਸੇ ਦਾ, ਜੀ ਬਿਲਕੁਲ ਉਵੇਂ ਹੀ ਮੈਂਟਲ ਹੈਲਥ ਹੈ, ਕੋਈ ਵੀ ਕਹਿ ਲਓ ਵੀ। ਦੂਸਰੀ ਗੱਲ ਇਹ ਹੈ ਕਿ ਸਾਡਾ ਲਾਈਫ ਸਟਾਈਲ ਇੰਨਾ ਹਾਰਡ ਹੋ ਚੁੱਕਿਆ ਹੈਗਾ, ਸਟਰੈਸ ਬਹੁਤ ਜ਼ਿਆਦਾ, ਅਤੇ ਫਾਈਨੈਂਸ਼ੀਅਲ ਬਰਡਨ ਜਿਹੜਾ ਮੋਸਟਲੀ ਸਾਡੇ ਜਿਹੜਾ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਉਹ ਮੇਲ ਪਾਰਟਨਰ 'ਤੇ, ਜਾਂ ਕਹਿ ਲਓ ਵੀ ਜਿਹੜਾ ਪਰਿਵਾਰ ਦਾ ਮੁਖੀਆ ਜਿਹੜਾ ਸਾਡਾ ਹੈਗਾ ਕਿ ਇੱਕ ਬੰਦਾ ਹੁੰਦਾ, ਉਹਦੇ 'ਤੇ ਆਉਂਦਾ ਸਾਰਾ ਜੀ। ਅਤੇ ਔਰਤਾਂ ਜ਼ਿਆਦਾਤਰ ਇੱਕ ਦੂਜੇ ਨਾਲ ਗੱਲ ਵੀ ਕਰ ਲੈਂਦੀਆਂ ਨੇ, ਜਿਹੜੇ ਪੁਰਸ਼ ਆ ਉਹ ਨਹੀਂ ਗੱਲ ਕਰਦੇ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇਹ ਬੰਦਿਆਂ ਨੂੰ ਜ਼ਿਆਦਾ ਹੁੰਦਾ ਹੋਏਗਾ ਡਿਪਰੈਸ਼ਨ। ਇਹ ਸਾਇੰਟੀਫਿਕਲੀ ਵੈਸੇ ਗੱਲ ਟਰੂ ਆ ਕਿ ਜਿਹੜਾ ਮੇਲ ਜੈਂਡਰ ਆ, ਮਰਦ ਆ, ਉਹ ਆਪਣੀਆਂ ਸਮੱਸਿਆਵਾਂ ਨੂੰ ਆਪੇ ਪੀ ਲੈਂਦਾ, ਬੜਾ ਡਿਸਕਸ ਨਹੀਂ ਕਰਦਾ। ਫੀਮੇਲਸ ਜਲਦੀ ਉਹਨੂੰ ਡਿਸਕਲੋਜ਼ ਕਰ ਦਿੰਦੀਆਂ ਆਪਣੇ ਨਾਲ ਦੇ ਕਰੀਬੀਆਂ ਦੇ ਨਾਲ। ਹਾਂਜੀ, ਜੇ ਮੈਂ ਕਹਾਂ ਵੀ ਮੇਰੇ ਆਲੇ ਦੁਆਲੇ ਤੋਂ ਜਾਂ ਮੇਰੇ ਆਪਣੇ ਐਕਸਪੀਰੀਅੰਸ ਤੋਂ ਇਹ ਮੈਂ ਚੀਜ਼ ਦੇਖੀ ਹੈ ਕਿ ਫੀਮੇਲਸ ਹੁੰਦੀਆਂ, ਸਾਡੀ ਇੱਕ ਫਰੈਂਡਸ਼ਿਪ ਹੁੰਦੀ ਹੈ, ਅਸੀਂ ਬੈਠਦੇ ਹਾਂ, ਮਿਲਦੇ ਹਾਂ, ਅਸੀਂ ਘਰ ਦੀਆਂ ਗੱਲਾਂ ਕਰ ਲਾਂਗੇ ਸਾਰੇ। ਬਟ ਇੱਕ ਜਿਹੜਾ ਮੇਲ ਹੈ ਜਾਂ ਇੱਕ ਮਰਦ ਆ, ਉਹਨਾਂ ਨੂੰ ਰੇਜ਼ ਹੀ ਇਸ ਤਰ੍ਹਾਂ ਕੀਤਾ ਜਾਂਦਾ ਕਿ ਤੂੰ ਬਹੁਤ ਜ਼ਿਆਦਾ ਸਟਰੋਂਗ ਆ, ਜਿਹੜਾ ਤੇਰਾ ਘਰ ਦਾ ਜਿਹੜਾ ਜ਼ਿੰਮੇਵਾਰੀ ਆ ਜਾਂ ਬੋਝ ਆ ਉਹ ਤੇਰੇ ਮੋਢਿਆਂ 'ਤੇ ਆ, ਅਤੇ ਤੂੰ ਬਿਨਾਂ ਕਿਸੇ ਇਮੋਸ਼ਨ ਤੋਂ ਜਾਂ ਬਿਨਾਂ ਕਿਸੇ ਤਕਲੀਫ ਤੋਂ ਉਹਨੂੰ ਸਾਂਭ ਸਕਦਾ। ਇਹ ਵਾਲੀ ਜਿਹੜੀ ਐਕਸਪੈਕਟੇਸ਼ਨ ਹੈ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਗਲਤ ਆ,
ਕਿਉਂਕਿ ਅਸੀਂ ਦੋਨੋਂ ਹੀ ਹਿਊਮਨ ਬੀਇੰਗ ਆ ਜੀ। ਇੱਕ ਦੇ ਉੱਤੇ ਭਾਰ ਜ਼ਿਆਦਾ ਹੋਣਾ ਤਾਂ ਮਤਲਬ ਮੇਰੇ ਹਿਸਾਬ ਨਾਲ ਤਾਂ ਮਾਨਸਿਕ ਬਿਮਾਰੀਆਂ ਨੂੰ ਸੱਦਾ ਦੇਣਾ ਹੀ ਹੈ। ਇਹਦੇ ਵਿੱਚੋਂ ਇੱਕ ਹੋਰ ਸਵਾਲ ਉੱਠਦਾ ਆ, ਸਬਸਿਡੀ ਦੇ ਅਧੀਨ ਆਉਂਦਾ ਆ ਇਹ। ਆਪਾਂ ਨੇ ਕਈ ਕਾਰਨ ਹੁਣ ਤੱਕ ਡਿਸਕਸ ਕਰ ਲਿਆ ਕਿ ਡਿਪਰੈਸ਼ਨ ਹੋ ਸਕਦਾ, ਕੋਈ ਉਹਦਾ ਪਿਛੋਕੜ ਇਸ ਤਰ੍ਹਾਂ ਦਾ ਲੰਘਿਆ ਹੋਵੇ, ਉੱਥੋਂ ਉਹ ਬੰਦਾ ਅਗਰੈਸ਼ਨ 'ਚ ਆ ਜਾਂਦਾ ਹੋਊਗਾ ਕਿ ਮੈਂ ਅਨਸੈਟਿਸਫਾਈਡ ਹਾਂ, ਮੇਰੀ ਅੱਜ ਤੱਕ ਨਹੀਂ ਸੁਣੀ ਜਾ ਰਹੀ ਹੈਗੀ। ਉਹਨੂੰ ਚੰਗੀ ਚੀਜ਼ ਕੀਤੀ ਵੀ ਦੂਸਰੇ ਦੀ ਮਾੜੀ ਲੱਗਦੀ ਆ, ਉਹਨੂੰ ਇਹ ਲੱਗਦਾ ਕਿ ਇਹਦਾ ਮੈਨੂੰ ਕੀ ਬੈਨੀਫਿਟ ਆ, ਮੈਂ ਤੇ ਕਿੰਤੂ ਪਰੰਤੂ ਕਰੂੰ। ਜਾਂ ਬੰਦਾ ਉਦਾਸੀਨ ਰਹਿਣ ਲੱਗ ਪੈਂਦਾ ਆ, ਇਕੱਲਾਪਣ ਰਹਿਣ ਲੱਗ ਪੈਂਦਾ। ਉਹ ਫਿਰ ਜਦੋਂ ਇਕੱਲਾ ਰਹਿੰਦਾ ਤਾਂ ਉਹਦੀਆਂ ਹੋਰ ਭਾਸ਼ਾਵਾਂ, ਹੋਰ ਬੜੀਆਂ ਸਮੱਸਿਆਵਾਂ ਆ ਸਕਦੀਆਂ। ਹੋ ਸਕਦਾ ਸਾਡਾ ਪ੍ਰਵਾਸ ਵੀ ਇਹਦੇ ਵਿੱਚ ਹਿੱਸਾ ਪਾ ਰਿਹਾ। ਤੁਸੀਂ ਇਹ ਗੱਲ ਕੀਤੀ ਆ ਕਿ ਜਿਹੜਾ ਮੇਲ ਜੈਂਡਰ ਆ ਉਹਦੇ ਉੱਪਰ ਥੋੜ੍ਹੇ ਫਾਈਨੈਂਸ਼ੀਅਲ ਬਰਡਨਸ ਹੁੰਦੀਆਂ, ਉਹਦੇ ਵੀ ਡਿਪਰੈਸ਼ਨ ਆ ਸਕਦੇ ਆ। ਕੀ ਤੁਸੀਂ ਇਸ ਤਰ੍ਹਾਂ ਦੀਆਂ ਸਥਿਤੀਆਂ ਵੀ ਓਫੀਸ਼ੀਅਲੀ ਇਹ ਕਹਿ ਲਓ ਕਿ ਫੇਸ ਕੀਤੀਆਂ ਕਿ ਜਿੱਦਾਂ ਪ੍ਰਵਾਸ ਹੋਇਆ ਆ, ਬੱਚੇ ਇੱਥੇ ਆ, ਕਿਸੇ ਦੀ PR ਹਜੇ ਆਈ ਨਹੀਂ, ਕਿਸੇ ਦੀ ਆਉਣੇ ਵਾਲੀ ਆ, ਮਾਂ-ਬਾਪ ਆ ਗਏ ਆ, ਬੱਚੇ ਸੰਭਾਲ ਰਹੇ ਆ, ਲੇਕਿਨ ਮਾਂ-ਬਾਪ ਦੇ ਵਿੱਚ ਵੀ ਮੈਂ ਇਹ ਪਾਇਆ, ਖਾਸ ਕਰਕੇ ਪੰਜਾਬੀ ਪਰਿਵਾਰਾਂ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਬੱਚੇ ਪਾਲਣ ਤੱਕ ਇੱਥੇ ਲਿਆਂਦਾ ਹੋਇਆ, ਮਤਲਬ ਕਿ ਸਾਡੀ ਹੋਰ ਕੋਈ ਇੱਛਾਵਾਂ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ ਗਾ। ਮੈਨੂੰ ਤਾਂ ਐਂ ਲੱਗਦਾ ਉਹ ਵੀ ਡਿਪਰੈਸ਼ਨ ਦੇ ਵਿੱਚ ਤੁਰੇ ਫਿਰਦੇ ਆ। ਹਾਂਜੀ, ਮੈਂ ਇਸ ਗੱਲ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ। ਜਦੋਂ ਅਸੀਂ ਆਪਣੇ ਪੇਰੈਂਟਸ ਨੂੰ, ਮਾਂ ਪਿਓ ਨੂੰ ਇੱਥੇ ਬੁਲਾ ਲੈਂਦੇ ਹਾਂ, ਜੇ ਅਸੀਂ ਦੇਖਿਆ ਜਾਈਏ, ਅਸੀਂ ਉਹਨਾਂ ਦਾ ਇੱਕ ਸੋਸ਼ਲ ਨੈਟਵਰਕ, ਸਪੋਰਟ ਨੈਟਵਰਕ ਬਿਲਕੁਲ ਖਤਮ ਕਰਤਾ। ਬਿਲਕੁਲ, ਉਹ ਟੋਟਲੀ ਸਾਡੇ 'ਤੇ ਡਿਪੈਂਡ ਹੋ ਜਾਂਦੇ ਆ। ਅਸੀਂ ਉਹਨਾਂ ਨੂੰ ਘੁੰਮਣ ਕਿਤੇ ਲੈ ਕੇ ਜਾਵਾਂਗੇ ਤਾਂ ਜਾਵਾਂਗੇ, ਉਹ ਜੇ ਬਾਹਰ ਉਹ ਖੁਦ ਜਾਂਦੇ ਵੀ ਆ ਤਾਂ ਉਹਨਾਂ ਨੂੰ ਲੈਂਗੁਏਜ ਸਮਝ ਨਹੀਂ ਆਉਂਦੀ ਇੱਥੋਂ ਦੀ ਭਾਸ਼ਾ ਕਰਕੇ, ਉਹ ਕਿਸੇ ਨਾਲ ਆਪਣੀ ਗੱਲ ਨਹੀਂ ਕਰ ਸਕਦੇ ਗੇ ਇੱਕ ਅਣਜਾਣ ਮੁਲਕ ਦੇ ਵਿੱਚ, ਹੈ ਨਾ। ਜਿਵੇਂ ਅਸੀਂ ਆਏ ਸੀਗੇ, ਇਮੈਜਿਨ ਕਰੋ ਵੀ ਜਿਹੜਾ ਪਹਿਲਾ ਦਿਨ ਸੀ ਸਾਡਾ, ਸਾਡੇ ਲਈ ਕਿੰਨਾ ਉਹ ਸਟਰੈਸਫੁਲ ਸੀਗਾ। ਅਤੇ ਹੁਣ ਘਰਦਿਆਂ ਲਈ ਅਸੀਂ ਠੀਕ ਆ, ਘਰ ਬਹੁਤ ਵਧੀਆ ਬਣਾ ਲਏ, ਬੱਚੇ ਹੈਗੇ ਆ, ਪਰ ਅਸੀਂ ਉਹਨਾਂ ਨੂੰ ਇੱਕ ਆਈਸੋਲੇਟ ਕਰਤਾ। ਅਸੀਂ ਉਹਨਾਂ ਨੂੰ ਇੱਥੇ ਬੁਲਾ ਲਿਆ, ਆਈਸੋਲੇਟ ਕਰਤਾ। ਅਤੇ ਮੇਰੇ ਹਿਸਾਬ ਨਾਲ ਇਹ ਸੁਭਾਵਿਕ ਹੀ ਹੈ ਕਿ ਐਵੇਂ ਦੀਆਂ ਫੀਲਿੰਗਸ ਆਉਣੀਆਂ ਕਿ ਸਾਨੂੰ ਤਾਂ ਸਿਰਫ ਬੱਚੇ ਸਾਂਭਣ ਲਈ ਬੁਲਾਇਆ ਗਿਆ। ਅਤੇ ਮੇਰਾ ਸਵਾਲ ਇਹ ਤੋਂ ਗਾਹੀਂ ਸ਼ੁਰੂ ਹੁੰਦਾ ਆ। ਹਾਂਜੀ, ਚਲੋ ਬੱਚੇ ਸਿਟੀਜ਼ਨ ਹੋਣਗੇ, PR ਹੋਣਗੇ, ਉਹ ਡਾਇਰੈਕਟ ਹੀ ਸੇਵਾਵਾਂ ਲੈ ਸਕਦੇ ਆ ਡਿਪਾਰਟਮੈਂਟ ਦੇ ਨਾਲ ਜਾਂ ਹੈਲਪਲਾਈਨ ਦੇ ਉੱਪਰ ਕਾਲ ਕਰਨ। ਜੇ ਬੱਚੇ ਆਪਣੇ ਮਾਂ-ਬਾਪ ਨੂੰ ਬਹੁਤਾ ਪੁੱਛ ਹੀ ਨਹੀਂ ਰਹੇ ਹੈਗੇ, ਉਹਨਾਂ ਨੇ ਇਹ ਵੀ ਨਿਆਣੇ ਨੂਲੇ ਪਾਲੀ ਜਾਣ, ਬਸ ਠੀਕ ਆ, ਰੋਟੀ ਖਾਂਦੇ ਆ, ਇਟਸ ਓਕੇ ਆ, ਹੋ ਸਕਦਾ ਕਿ ਉਹਨਾਂ ਦੇ ਮਾਂ-ਬਾਪ ਤਾਂ ਹਜੇ ਵਿਜ਼ਟਰ ਵੀਜ਼ੇ 'ਤੇ ਆ ਜਾਂ ਕੱਚੇ ਆ, ਅਤੇ ਉਹ ਇਹ ਸੇਵਾਵਾਂ ਲੈ ਸਕਦੇ ਆਸਟ੍ਰੇਲੀਆ ਦੇ ਵਿੱਚ? ਬਹੁਤ ਲਿਮਟਿਡ ਸੇਵਾਵਾਂ ਜਿਹੜੀਆਂ ਉਹਨਾਂ ਵਾਸਤੇ ਅਵੇਲੇਬਲ ਹੈਗੀਆਂ ਨੇ, ਜਿਹੜੀਆਂ ਕਿ ਫੋਨ ਦੇ ਥਰੂ ਜਾਂ ਬਿਨਾਂ ਰੈਫਰਲ ਤੋਂ, ਜਿਹੜੀਆਂ ਕਹਿ ਲਓ ਕਿ GP ਤੋਂ ਬਿਨਾਂ ਤੁਸੀਂ ਐਕਸੈਸ ਕਰ ਸਕਦੇ ਹੋ ਜੀ। ਅਤੇ ਪਰ ਮੈਂ ਕਹੂੰਗੀ ਕਿ ਵੀ ਇਹ ਸ਼ਰਮ ਦੀ ਗੱਲ ਹੈ ਸਾਡੇ ਲਈ ਕਿ ਬਹੁਤਾ ਸਕਸੈਸਫੁਲ ਨਹੀਂ ਹੈਗਾ। ਕਹਿ ਲਓ ਵੀ ਗਵਰਨਮੈਂਟ ਫੰਡਿੰਗ ਨਹੀਂ ਹੈਗੀ ਇਹਨਾਂ ਚੀਜ਼ਾਂ ਲਈ। ਜੇ ਕੋਈ ਆਰਗੇਨਾਈਜੇਸ਼ਨ ਐਵੇਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੀ ਵੀ ਪਈ ਆ ਜੀ, ਤਾਂ ਉਹਨਾਂ ਕੋਲ ਰਿਸੋਰਸਿਸ ਜਾਂ ਫੰਡਿੰਗ ਅਵੇਲੇਬਲ ਨਹੀਂ ਹੈਗੀ ਕਿ ਉਹ ਸਾਰੇ ਲੋਕਾਂ ਨੂੰ ਐਵੇਂ ਦੀਆਂ। ਮੇਰੇ ਖਿਆਲ ਰਿਤੂ ਜੀ ਇਹਦੇ ਵਿੱਚ ਇੱਕ ਸ਼ਾਇਦ ਨਲਾਇਕੀ ਸਾਡੀ ਭਾਈਚਾਰੇ ਦੇ ਵੀ ਆ, ਹੋ ਸਕਦਾ ਇਹ ਗੱਲ ਤਿੱਖੀ ਵੀ ਲੱਗੇ। ਮੈਂ ਹੋਰ ਮੁਲਕਾਂ ਦੇ ਵਿੱਚ ਦੇਖਿਆ, ਮੈਂ ਅਮਰੀਕਾ ਦੇ ਵਿੱਚ ਵੀ ਦੇਖਿਆ, ਜਾਣ ਦਾ 2-4 ਵਾਰ ਮੈਨੂੰ ਮੌਕਾ ਮਿਲਿਆ, ਮੈਂ ਯੂਰਪ ਦੇ ਵਿੱਚ ਵੀ ਮੌਕਾ ਮਿਲਿਆ। ਸਾਡੇ ਕੋਲ ਆਪਣੇ ਭਾਈਚਾਰੇ ਦੇ ਰਿਟਾਇਰਮੈਂਟ ਕੋਈ ਹੋਮ ਸੈਂਟਰਸ ਹੈ ਨਹੀਂ ਗੇ, ਜਾਪਾਨੀਆਂ ਨੇ, ਚਾਈਨੀਜ਼ ਨੇ ਬਥੇਰੇ ਬਣਾਏ ਹੋਏ ਆ। ਜਦੋਂ ਉੱਥੇ ਤੁਹਾਡਾ ਸਾਰਾ ਭਾਈਚਾਰਾ, ਜੇ ਤੁਹਾਡੇ ਬੱਚਿਆਂ ਨੇ ਨਹੀਂ ਵੀ ਸੰਭਾਲਿਆ, ਉੱਥੇ ਜਾਂਦੇ ਤਾਂ ਮੈਨੂੰ ਲੱਗਦਾ ਪੂਰਾ ਨਹੀਂ ਤਾਂ ਅੱਧੀ ਦੀ ਤਾਂ ਪੂਰਤੀ ਹੁੰਦੀ ਆ ਨਾ। ਜਿਹੜਾ ਤੁਹਾਡਾ ਕੱਟ ਆਫ ਹੋਇਆ ਸੀ ਸਿਸਟਮ, ਉਹ ਵੀ ਸ਼ਾਇਦ ਹਿੱਸਾ ਬਣਦੀ ਹੋਊਗੀ, ਅਤੇ ਉਹ ਵੀ ਸ਼ਿਕਾਇਤਾਂ ਤੁਹਾਡੇ ਸਰਵਿਸਿਜ਼ ਕੋਲ ਆਉਂਦੀਆਂ ਹੋਣਗੀਆਂ, ਫਿਰ ਉਹਦੇ ਸਪੈਸ਼ਲਿਸਟ ਉੱਠ ਕੇ ਆਉਂਦੇ ਹੋਣਗੇ ਉਹ ਚੀਜ਼ ਨੂੰ ਸਮਝਾਉਣ ਦੇ ਲਈ। ਹਾਂਜੀ, ਜਿਵੇਂ ਹੁਣ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਵੀ ਇਹ ਸਟਿਗਮਾ, ਉਵੇਂ ਏਜਡ ਕੇਅਰ ਜਾਂ ਬਿਰਧ ਆਸ਼ਰਮ ਉਸ ਤੋਂ ਵੀ ਵੱਡਾ ਸਟਿਗਮਾ ਵੀ ਜੇ ਮਾਂ ਪਿਓ ਬੱਚੇ ਦੇ ਨਾਲ ਨਹੀਂ ਰਹਿ ਰਹੇ ਤਾਂ ਉਹਨਾਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਹੈਗਾ ਜਾਂ ਕੁਛ ਹੋਰ। ਪਰ ਜਿਵੇਂ ਮੈਲਬਨ ਦੇ ਵਿੱਚ ਇੱਕ ਆਲਰੇਡੀ ਏਜਡ ਕੇਅਰ ਜਿਹੜਾ ਹੈਗਾ ਬਣ ਰਿਹਾ ਹੈਗਾ, ਜਿਹੜਾ ਇੰਡੀਅਨਸ ਕਮਿਊਨਿਟੀ ਲਈ ਟਾਰਗੇਟਡ ਆ। ਅਤੇ ਬਟ ਇੱਥੇ ਵੀ ਜਿਵੇਂ ਕਹਿ ਲਓ ਵੀ ਕੁਈਨਜ਼ਲੈਂਡ ਦੇ ਵਿੱਚ ਵੀ ਤੁਸੀਂ ਜੇ ਏਜਡ ਕੇਅਰ 'ਚ ਜਾਂ ਕੁਛ ਵੀ ਪੰਜਾਬੀ ਜਿਹੜਾ ਹੈਗਾ ਲੈਂਗੁਏਜ ਐਕਸੈਸ ਕਰ ਸਕਦੇ ਹੋ। ਏਜਡ ਕੇਅਰ ਲਈ ਉਹ ਬਿਲਕੁਲ ਫਰੀ ਆ, ਟਰਾਂਸਲੇਸ਼ਨ ਐਂਡ ਇੰਟਰਪ੍ਰੇਟਰ ਸਰਵਿਸਿਜ਼। ਪਰ ਗੱਲ ਇਹ ਹੈ ਕਿ ਅਸੀਂ ਉਹਨਾਂ ਸਰਵਿਸਾਂ ਤੱਕ ਪਹੁੰਚ ਕਰ ਰਹੇ ਹਾਂ ਜਾਂ ਸਾਨੂੰ ਉਹਨਾਂ ਚੀਜ਼ਾਂ ਦੀ ਨੌਲੇਜ ਹੈਗੀ ਆ। ਉਹਦੇ ਲਈ ਤੁਸੀਂ ਜਿਵੇਂ ਕਹਿ ਲਓ ਵੀ ਸੈਂਟਰਲ ਲਿੰਕ ਦੇ ਜਾਂ ਗਵਰਨਮੈਂਟ ਦੇ ਹੋਰ ਨੰਬਰ ਹੈਗੇ ਆ ਜਿਨ੍ਹਾਂ 'ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਤੁਸੀਂ ਨੰਬਰਾਂ ਦੇ ਉੱਪਰ ਚਾਨਣਾ ਪਾ ਸਕਦੇ ਹੋ। ਇੱਕ ਨੰਬਰ ਮੈਂ ਵੀ ਲੱਭ ਕੇ ਲਿਆਂਦਾ ਜੀ ਕਿ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਡਾਇਰੈਕਟ ਹੈਲਪਲਾਈਨ ਨੰਬਰ 'ਤੇ ਸੇਵਾਵਾਂ ਲੈਣੀਆਂ ਆ ਤਾਂ 1800 595 212 ਨੰਬਰ ਆ, ਅਗਰ ਸਹੀ ਹੋਵੇ। ਇਸ ਤੋਂ ਇਲਾਵਾ ਹੋਰ ਨੰਬਰਸ ਜਿੱਦਾਂ ਸ਼ਾਇਦ ਬਿਯੋਂਡ ਬਲੂ ਵਾਲੇ ਵੀ ਸਰਵਿਸਿਜ਼ ਦਿੰਦੇ ਨੇ। ਹਾਂਜੀ, ਬਿਯੋਂਡ ਬਲੂ ਹੋ ਗਿਆ, ਲਾਈਫ ਲਾਈਨ ਹੋ ਗਈ, ਜਿਵੇਂ ਉਹਨਾਂ ਦੀ ਸੁਸਾਈਡਲ ਪ੍ਰੀਵੈਂਸ਼ਨ ਲਾਈਨ ਹੈਗੀ ਆ, ਉਹ ਤੁਸੀਂ 24/7 ਕਦੇ ਵੀ ਐਕਸੈਸ ਕਰ ਸਕਦੇ ਹੋ। ਇਹ ਜਿਹੜੀਆਂ ਸਰਵਿਸਿਜ਼, ਚਲੋ ਤੁਸੀਂ ਫੋਨ ਕਰ ਲਿਆ ਜਿਹਨੂੰ ਲੱਗਦਾ ਕਿ ਮੈਨੂੰ ਸੇਵਾਵਾਂ ਦੀ ਲੋੜ ਹੈ, ਕੋਈ ਡਿਪਰੈਸ਼ਨ ਚੱਲ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੁਛ ਹੋ ਗਿਆ,
ਇਹ ਪੇਡ ਹੁੰਦੀਆਂ ਆ ਜਾਂ ਇਹ ਫ੍ਰੀ ਹੁੰਦੀਆਂ ਆ? ਇਹ ਮੋਸਟਲੀ ਫ੍ਰੀ ਆ ਇਹ, ਬਟ ਕਿਹਨਾਂ ਦੇ ਜਿਹੜੀਆਂ ਲਈ ਫ੍ਰੀ ਹੁੰਦੀਆਂ ਇਹ? ਕੋਈ ਵੀ ਜਿਹੜਾ ਸੁਸਾਈਡ ਪ੍ਰੀਵੈਂਸ਼ਨ ਹੌਟਲਾਈਨਸ ਨੰਬਰ ਆ ਉਹ ਤਕਰੀਬਨ ਸਭ ਲਈ ਫ੍ਰੀ ਆ ਆਸਟ੍ਰੇਲੀਆ ਦੇ ਕਿਸੇ ਵੀ ਨੰਬਰ ਤੋਂ। ਅਤੇ ਬਟ ਜਦੋਂ ਤੁਹਾਨੂੰ ਅੱਗੇ ਜਾਣਾ ਪੈਂਦਾ GP ਦੇ ਥਰੂ ਜਾਂ ਕੁਛ ਹੋਰ, ਉਹ ਫਿਰ ਬਲਕ ਬਿਲਡ ਨਹੀਂ ਹੈਗੇ, ਉਹਨਾਂ ਦੀ ਕੁਛ ਫੰਡਿੰਗ ਤੁਹਾਨੂੰ ਕਹਿਣ ਦਾ ਮਤਲਬ ਕਿ ਇੱਕ ਸਿਟੀਜ਼ਨ ਬੰਦਾ ਜਿਹਨੇ ਹੈਲਪਲਾਈਨ 'ਤੇ ਗੁਹਾਰ ਲਗਾਈ ਹੈ ਕਿ ਸਮਥਿੰਗ ਰੋਂਗ ਵਿਦ ਮੀ, ਮੈਂ ਡਿਪਰੈਸ਼ਨ 'ਚ ਜਾਂ ਕੁਛ ਆ, ਜਾਂ ਮੈਂ ਇਕੱਲਾ ਮਹਿਸੂਸ ਕਰ ਰਿਹਾ ਹਾਂ, ਉਹਦੀ ਗੱਲ ਸੁਣੀ ਗਈ, ਉਹਨਾਂ ਨੇ ਉਹਦੀ ਕਾਉਂਸਲਿੰਗ ਸਟਾਰਟ ਕਰ ਦਿੱਤੀ। ਹਾਂਜੀ। ਉਹ ਹੁਣ ਜਦੋਂ ਕਾਉਂਸਲਿੰਗ ਸਟਾਰਟ ਹੋ ਗਈ ਆ, ਹੋ ਸਕਦਾ ਉਹ PR ਹੋਵੇ, ਹੋ ਸਕਦਾ ਸਿਟੀਜ਼ਨ ਹੋਵੇ, ਹੋ ਸਕਦਾ ਉਹ ਕੱਚਾ ਹੋਵੇ, ਚਲੋ ਆਪਾਂ ਸਿਟੀਜ਼ਨ PR ਦੀ ਗੱਲ ਕਰ ਲੈਂਦੇ ਹਾਂ। ਕਾਉਂਸਲਿੰਗ ਦੇ ਕਿਆ ਪੈਸੇ ਲੱਗਣਗੇ? ਜਾਂ ਕਾਉਂਸਲਿੰਗ ਦੇ ਵਿੱਚ ਇਹ ਪਾਇਆ ਜਾਂਦਾ ਕਿ ਨਹੀਂ, ਇਹ ਕੁਛ ਘਰ ਦੇ ਹਾਲਾਤਾਂ ਕਰਕੇ ਡਿਪਰੈਸ਼ਨ 'ਚ ਆ, ਓਨਲੀ ਡਿਪਰੈਸ਼ਨ ਆ, ਆਪਾਂ ਆਹ ਵਾਲੀਆਂ ਟਰੀਟਮੈਂਟ ਦਿੰਦੇ ਆ, ਆਹ ਵਾਲੇ ਸਪੈਸ਼ਲਿਸਟ ਬਿਠਾਉਂਦੇ ਆ, ਫਿਰ ਸਪੈਸ਼ਲਿਸਟ ਦੇ ਕੋਲੋਂ ਜਾਣਾ ਸ਼ੁਰੂ ਕਰਦਾ ਤੁਹਾਡੀ ਸੇਵਾਵਾਂ ਦੇ ਥਰੂ, ਕਿਆ ਉੱਥੇ ਪੈਸੇ ਦੇਣੇ ਪੈਣਗੇ? ਜੇ ਬਹੁਤੇ ਜਿਵੇਂ ਕਹਿ ਸਕਦੇ ਹਾਂ ਵੀ ਅਸੀਂ ਜਿਹੜੀਆਂ ਮੈਂਟਲ ਹੈਲਥ ਸਰਵਿਸਿਜ਼ ਹੈਗੀਆਂ ਜੀ, ਉਹਨਾਂ ਦਾ ਜਿਵੇਂ ਕੁਛ ਹਿੱਸਾ ਤੁਹਾਨੂੰ ਦੇਣਾ ਪੈਂਦਾ ਹੈਗਾ ਜੀ, ਜਿਹੜਾ ਕਿ ਤੁਹਾਨੂੰ ਮੈਡੀਕੇਅਰ ਦੇ ਥਰੂ ਕਵਰ ਹੁੰਦਾ ਹੈਗਾ। ਜੇ ਤੁਹਾਡੇ ਕੋਲੇ ਪੈਨਸ਼ਨਰ ਕਾਰਡ ਆ ਤਾਂ ਥੋੜ੍ਹਾ ਹੋਰ ਫੀਸ ਜਿਹੜੀ ਆ ਘੱਟ ਜਾਂਦੀ ਹੈ। ਅਤੇ ਕੁਛ ਕੁ ਔਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਕਿ ਗਵਰਨਮੈਂਟ ਫੰਡਿੰਗ ਦੇ ਉੱਤੇ ਆਪਰੇਟ ਕਰਦੀਆਂ ਨੇ, ਉਹਨਾਂ ਦੇ ਕੋਲੋਂ ਤੁਸੀਂ 6 ਸੈਸ਼ਨ ਆਈ ਥਿੰਕ ਫ੍ਰੀ ਦੇ ਵਿੱਚ ਐਕਸੈਸ ਕਰ ਸਕਦੇ ਹੋ। ਇਹ ਪਰ ਤੁਹਾਨੂੰ ਜਿਹੜਾ GP ਕੋਲੇ ਜਾ ਕੇ ਉਹ ਤੁਹਾਨੂੰ ਰਿਕਮੈਂਡ ਕਰਾਉਣਾ ਪਏਗਾ। ਹਾਂਜੀ, ਉਹ ਤੁਹਾਨੂੰ ਮੈਂਟਲ ਹੈਲਥ ਪਲਾਨ ਜਾਂ ਇੱਕ ਪਲਾਨ ਬਣਾ ਕੇ ਦਿੰਦੇ ਹੈਗੇ, ਉਹਦੇ ਬਿਹਾਫ 'ਤੇ ਹੋ ਜਾਂਦਾ ਹੈਗਾ। ਬਟ ਜਿਹੜੀਆਂ ਕਾਲਡ ਬੈਕਗਰਾਊਂਡ ਦੇ ਲਈ ਜਿਵੇਂ ਵਰਲਡ ਵੈਲਨੈਸ ਗਰੁੱਪ ਹੈਗਾ, ਉਹਨਾਂ ਕੋਲੋਂ ਤੁਸੀਂ ਐਕਸੈਸ ਕਰਦੇ ਹੋ ਫੋਨ 'ਤੇ। ਉਹਨਾਂ ਦਾ ਲਾਸਟ ਈਅਰ ਇੱਕ ਪ੍ਰੋਗਰਾਮ ਚੱਲਿਆ ਸੀਗਾ, ਮੈਨੂੰ ਉਹਦਾ ਨਾਂ ਕਲੀਅਰ ਨਹੀਂ ਹੈ, ਬਟ ਉਹਦੇ ਵਿੱਚ ਤੁਸੀਂ 6 ਜਿਹੜੇ ਸੈਸ਼ਨ ਆ ਬਿਲਕੁਲ ਫ੍ਰੀ ਸੀਗੇ, ਅਤੇ ਉਹ ਤੁਸੀਂ ਆਪਣੀ ਪ੍ਰੈਫਰਡ ਲੈਂਗੁਏਜ ਦੇ ਵਿੱਚ ਵੀ ਉਹਨਾਂ ਨੂੰ ਕਹਿ ਸਕਦੇ ਸੀਗੇ ਸਾਨੂੰ ਇਸ ਲੈਂਗੁਏਜ ਦੇ ਵਿੱਚ ਚਾਹੀਦਾ। ਉਹਦੇ ਵਿੱਚ ਪੰਜਾਬੀ, ਹਿੰਦੀ, ਕੋਈ ਵੀ ਲੈਂਗੁਏਜ ਆ ਸਕਦੀ ਸੀ। ਰੋਗੀ ਨੇ ਤੁਹਾਡੀਆਂ ਸੇਵਾਵਾਂ ਦੇ ਨਾਲ ਕੰਟੈਕਟ ਕਰ ਲਿਆ, ਉਹਨੂੰ ਨੰਬਰ ਮਿਲ ਗਿਆ ਸੀਗੇ, ਉਹਨੂੰ ਪ੍ਰੋਸੀਜਰ ਪਤਾ ਲੱਗ ਗਿਆ, ਤੁਹਾਡੀਆਂ ਕਾਉਂਸਲਿੰਗ ਸਟਾਰਟ ਹੋ ਗਈਆਂ, ਉਹਨੂੰ ਸਮਝ ਆਉਣ ਲੱਗ ਗਈ ਕਿ ਮੈਨੂੰ ਹੁਣ ਇੱਥੇ ਰਿਕਮੈਂਡ ਕਰਨਾ, ਮੈਨੂੰ ਇੱਥੇ ਰਿਕਮੈਂਡ ਕਰਨਾ, ਸਿਸਟਮ ਸਾਰਾ ਚੱਲ ਰਿਹਾ ਆ। ਲੇਕਿਨ ਉਹ ਬੰਦਾ ਅਸਮਰੱਥਾ ਇਹ ਦਿਖਾ ਦੇਵੇ ਕਿ ਭਾਈ ਮੇਰੇ ਕੋਲ ਪੈਸੇ ਹੈ ਨਹੀਂਗੇ, ਪਰ ਮੇਰਾ ਰੋਗ ਦੂਰ ਹੋਣਾ ਚਾਹੀਦਾ ਆ, ਕਿ ਮੈਂ ਇਸ ਕੰਟਰੀ ਦੀ ਧਰਤੀ 'ਤੇ ਬੈਠਾ ਹਾਂ। ਕੀ ਹੱਲ ਹੋਣਗੇ ਫਿਰ ਸੇਵਾਵਾਂ ਦੇ ਥਰੂ? ਅਤੇ ਉਹ ਤੁਹਾਨੂੰ ਫਿਰ ਅੱਗੇ ਜਿਹੜੇ ਹੈਗਾ ਤੁਹਾਡਾ ਜਿਹੜਾ ਸਾਈਕੋਲੋਜਿਸਟ ਹੈ ਜਾਂ ਸਾਈਕਾਇਟਰਿਸਟ ਹੈ, ਉਹ ਤੁਹਾਨੂੰ ਫਿਰ ਦੇਖ ਕੇ ਦੱਸ ਸਕਦੇ ਆ ਵੀ ਕਿਹੜੀਆਂ ਸਰਵਿਸਿਜ਼ ਤੁਹਾਡੇ ਜਿਹੜੇ ਪਰਟੀਕੁਲਰ ਏਰੀਏ ਦੇ ਵਿੱਚ ਤੁਹਾਡੇ ਲਈ ਫ੍ਰੀ ਮਤਲਬ ਕਿ ਤੁਹਾਡੀ ਸੇਵਾਵਾਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਐਂਡ ਤੱਕ ਉਸ ਦਾ ਹੱਲ ਕੀਤਾ ਜਾਵੇ, ਉਹਨੂੰ ਅੱਧਾ ਅਧੂਰਾ ਨਾ ਛੱਡਿਆ ਜਾਵੇ। ਹਾਂਜੀ, ਪਰ ਬਹੁਤੀ ਵਾਰੀ ਇਹ ਵੀ ਹੁੰਦਾ ਹੈਗਾ ਕਿ ਜਦੋਂ ਅਸੀਂ ਡਿਪਰੈਸ਼ਨ 'ਚ ਹੁੰਦੇ ਹਾਂ, ਤੁਸੀਂ ਘਰੋਂ ਹੀ ਨਹੀਂ ਬਾਹਰ ਨਿਕਲਣਾ ਚਾਹੁੰਦੇ, ਤਾਂ ਉਹ ਜਾਂਦੇ ਹੀ ਨਹੀਂ ਆ। ਉਸ ਕੇਸ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਕੁਛ ਨਹੀਂ ਕਰ ਸਕਦਾ। ਪਰ ਜੇ ਤੁਸੀਂ ਐਵੇਂ ਦੇ ਕਦੇ ਵੀ ਕੋਈ ਵੀ ਸਿੰਪਟਮ ਫੇਸ ਕਰ ਰਹੇ ਹੋ ਜਾਂ ਫੀਲ ਕਰ ਰਹੇ ਹੋ, ਤਾਂ ਹੈਲਪ ਜਿਹੜੀ ਦੇਖਣੀ ਜ਼ਰੂਰੀ ਆ ਤੁਹਾਨੂੰ। ਐਜ਼ ਆ ਮਾਈਗ੍ਰੇਸ਼ਨ, ਜਿਵੇਂ ਆਪਾਂ ਮਾਈਗ੍ਰੇਟ ਹੋ ਕੇ ਇੱਥੇ ਆਏ ਹਾਂ, ਸਾਡਾ ਜਿਹੜਾ ਸਪੋਰਟ ਨੈਟਵਰਕ ਆ ਉਹ ਸਾਰਾ ਪਿੱਛੇ ਰਹਿ ਗਿਆ ਹੈਗਾ। ਅਸੀਂ ਕੰਮ ਦੇ ਵਿੱਚ ਉਲਝੇ ਹੋਏ ਹਾਂ, ਸਾਡਾ ਆਪਣੇ ਫਰੈਂਡਸ ਦੇ ਨਾਲ ਮਿਲਣਾ ਜੁਲਣਾ ਵੀ ਨਹੀਂ ਹੈਗਾ। ਜੇ ਹੈਗਾ ਵੀ ਆ ਤਾਂ ਅਸੀਂ ਆਪਣੀ ਮੈਂਟਲ ਹੈਲਥ ਬਾਰੇ ਖੁੱਲ੍ਹ ਕੇ ਗੱਲ ਹੀ ਨਹੀਂ ਕਰ ਸਕਦੇ ਗੇ। ਅਤੇ ਪਰ ਮੇਰੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਹੁਣ ਜ਼ਰੂਰੀ ਹੋ ਗਿਆ ਹੈਗਾ ਜਾਂ ਮਹੱਤਵਪੂਰਨ ਹੋ ਗਿਆ ਹੈਗਾ ਕਿ ਤੁਸੀਂ ਇੱਕ ਦੂਜੇ ਨਾਲ ਇਸ ਟੌਪਿਕ 'ਤੇ ਗੱਲ ਕਰੋ, ਤਾਂ ਕਿ ਸਾਡੇ ਭਾਈਚਾਰੇ ਦੇ ਵਿੱਚ ਕੋਈ ਸੈਮੀਨਾਰ ਵਗੈਰਾ ਲੱਗਦੇ ਇਹ ਪੰਜਾਬੀ ਭਾਸ਼ਾ ਦੇ ਵਿੱਚ? ਜਿਹੜੀਆਂ ਇੱਥੇ ਔਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਇਹਨਾਂ ਬਾਰੇ ਇਨਫੋਰਮੇਸ਼ਨ ਸੈਸ਼ਨਸ ਦਿੰਦੇ ਆ, ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ। ਅਤੇ ਉਹਨਾਂ ਦੇ ਜੇ ਦੁਭਾਸ਼ੀਆ ਵਗੈਰਾ, ਹਾਂਜੀ, ਜੇ ਪੰਜਾਬੀ ਸਪੀਕਰ ਨਹੀਂ ਹੈਗਾ ਤਾਂ ਉਹ ਜਿਹੜਾ ਇੰਟਰਪ੍ਰੇਟਰ ਅਰੇਂਜ ਕਰਕੇ ਤਾਂ ਤੁਹਾਨੂੰ ਇਨਫੋਰਮੇਸ਼ਨ ਸੈਸ਼ਨ ਜਿਹੜਾ ਉਹ ਪ੍ਰੋਵਾਈਡ ਕਰਵਾ ਦਿੰਦੇ ਆ। ਇੱਕ ਸਵਾਲ ਸਾਡੇ ਦੇਖਣ ਵਾਲਿਆਂ ਨੇ ਪਾਇਆ ਜੀ, ਵਧੀਆ ਸਵਾਲ ਲੱਗਿਆ ਮੈਨੂੰ, ਮੈਂ ਦੇਖ ਲਾਂ ਇੱਕ ਵਾਰ ਕੰਪਿਊਟਰ 'ਤੇ। ਮਾਨਸਿਕ ਜਿਹੜੇ ਰੋਗੀ ਨੇ, ਆਪਾਂ ਨੇ 4-5 ਉਹਦਾਂ ਦੇ ਕਾਰਨ ਦੇ ਉੱਪਰ ਚਾਨਣਾ ਤੁਸੀਂ ਪਾਇਆ, ਇਹ ਤੋਂ ਇਲਾਵਾ ਵੀ ਕੋਈ ਹੋਰ ਲੱਛਣ ਹੋ ਸਕਦੇ ਆ ਕਿ ਕਿਸੇ ਦੇ ਕੋਈ ਦਿਮਾਗੀ ਸੱਟ ਲੱਗੀ ਹੋਵੇ, ਉਹਨੂੰ ਉਹ ਮਾਨਸਿਕ ਰੋਗੀ ਦੀ ਸਥਿਤੀ ਜਾ ਸਕਦਾ ਹੈ? ਹਾਂਜੀ, ਬਿਲਕੁਲ। ਜਿਵੇਂ ਆਪਣੀ ਜਿਹੜਾ ਹਿਊਮਨ ਜਿਹੜਾ ਹੈਗਾ, ਆਪਣਾ ਜਿਹੜਾ ਮਨੁੱਖੀ ਸਰੀਰ ਆ ਬਹੁਤ ਕੰਪਲੀਕੇਟਡ ਆ, ਅਤੇ ਬ੍ਰੇਨ ਉਸ ਤੋਂ ਵੀ ਜ਼ਿਆਦਾ। ਅਤੇ ਹੋ ਸਕਦਾ ਹੈਗਾ ਕਿ ਕੋਈ ਇੰਜਰੀ ਹੋਵੇ ਜਾਂ ਕੋਈ, ਜਿਵੇਂ ਹੁਣ ਏਜ ਦੇ ਨਾਲ ਵੀ ਅਲਜ਼ਾਈਮਰ ਜਾਂ ਪਾਰਕਿੰਸਨ ਡਿਸੀਜ਼ਸ ਹੋ ਜਾਂਦੀਆਂ। ਖਾਨਦਾਨੀ ਰੋਗ ਆ ਸਕਦੇ ਇਹਦੇ ਵਿੱਚ? ਹਾਂਜੀ, ਬਿਲਕੁਲ। ਖਾਨਦਾਨੀ ਜਾਂ ਜੀਨਸ, ਇਹਨੂੰ ਤਾਂ ਕਈ ਵਾਰ ਅਸੀਂ ਮੰਨ ਲੈਂਦੇ ਹਾਂ ਕਿ ਸਾਡੇ ਖਾਨਦਾਨ ਥਰੂ ਤੁਰਿਆ ਆਉਂਦਾ ਹੈ, ਰੋਲ ਬਹੁਤ ਵੱਡਾ ਰੋਲ ਪਲੇ ਕਰਦਾ ਹੈਗਾ। ਕੋਈ ਇਸ ਤਰ੍ਹਾਂ ਦਾ ਕੈਂਡੀਡੇਟ ਤੁਹਾਨੂੰ ਕਦੀ ਮਿਲਿਆ ਹੋਏਗਾ ਵੀ ਇੱਕਦਮ ਲੱਭ ਲਿਆ ਗਿਆ ਕਿ ਵੀ ਇਹ ਖਾਨਦਾਨੀ ਲੱਛਣ ਨੇ, ਅਤੇ ਉਹ ਫਿਰ ਛੇਤੀ ਮੰਨ ਗਿਆ ਔਰ ਟ੍ਰੀਟਮੈਂਟ ਹੋਈ? ਮੈਨੂੰ ਲੱਗਦਾ ਨਹੀਂ ਹੈ ਕਿ ਇੱਥੇ ਛੇਤੀ ਦੇ ਨਾਲ ਕੁਛ ਵੀ ਕਰਦੇ ਆ। ਇਹ ਪਹਿਲਾਂ ਬਹੁਤ ਸਾਰੇ ਟੈਸਟ ਕਰਦੇ ਆ, ਬਹੁਤ ਸਾਰੀਆਂ ਚੀਜ਼ਾਂ ਨੂੰ ਰੂਲ ਆਊਟ ਕੀਤਾ ਜਾਂਦਾ ਹੈਗਾ,
ਤੇ ਉਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਦੇ ਆ ਕਿ ਕੀ ਹੈ। ਤੇ ਬਾਕੀ ਜਿਹੜੀ ਮੈਂਟਲ ਹੈਲਥ ਹੈ ਬਹੁਤ ਜ਼ਿਆਦਾ ਕੰਪਲੈਕਸ ਹੈਗੀ ਆ। ਜੀ ਜੀ ਤੇ ਕਿਸੇ ਵੀ ਮਾਨਸਿਕ ਰੋਗੀ ਨੂੰ ਅਸੀਂ ਸਿੱਧੀ ਤਰ੍ਹਾਂ ਜੇ ਕਵਾਂਗੇ ਤਾਂ ਮੈਨੂੰ ਲੱਗਦਾ ਨਹੀਂਗਾ ਕਿ ਉਹ ਮਦਦ ਲਈ ਤਿਆਰ ਹੋਣਗੇ। ਤੇ ਬਟ ਮੇਰੇ ਹਿਸਾਬ ਨਾਲ ਜਿਹੜਾ ਡਿਪਰੈਸ਼ਨ ਜਾਂ ਐਂਗਜ਼ਾਇਟੀ ਹੈ ਬਹੁਤ ਕਾਮਨ ਹੈਗਾ। ਬਿਲਕੁਲ। ਤੇ ਸਾਨੂੰ ਇਹਦੇ ਬਾਰੇ ਚਰਚਾ ਕਰਨੀ ਚਾਹੀਦੀ ਹੈ। ਜੇ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਤਾਂ ਆਪਣੇ GP ਕੋਲੇ ਜਾ ਕੇ ਪ੍ਰੋਫੈਸ਼ਨਲ ਸਰਵਿਸਿਜ਼ ਲੈ ਲੈਣੀਆਂ ਚਾਹੀਦੀਆਂ ਨੇ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਤੋਂ ਜਾਈਏ, ਇੱਕ ਸਵਾਲ ਆਸਟ੍ਰੇਲੀਆ ਦੇ ਸੰਦਰਭ ਦੇ ਨਾਲ ਮੈਨੂੰ ਪੜ੍ਹਨ ਨੂੰ ਮਿਲਿਆ ਸੀਗਾ ਕਿ ਇੱਕ ਤਾਂ ਆਪਾਂ ਹੁਣ ਤੱਕ ਸਰਵਿਸਿਜ਼ ਦੀ ਗੱਲ ਕੀਤੀ ਹੈ ਕਿ ਆਹ ਸਰਵਿਸਿਜ਼ ਹੈਗੀਆਂ, ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕੰਟੈਕਟ ਕਰ ਸਕਦੇ ਆ, ਇਸ ਤਰ੍ਹਾਂ ਕਰਕੇ ਤੁਹਾਨੂੰ ਪ੍ਰੋਫੈਸ਼ਨਲਸ ਮਿਲਣਗੇ, ਡਾਕਟਰਸ ਮਿਲਣਗੇ, ਉਹ ਤੁਹਾਨੂੰ ਹੌਲੀ ਕਰਕੇ ਡਾਇਗਨੋਸ ਕਰਕੇ ਤੁਹਾਡੇ ਇਲਾਜ ਤੱਕ ਤੁਹਾਡੀ ਮਦਦ ਕਰਨਗੇ। ਸਪੈਸ਼ਲਿਸਟ ਮੈਂਟਲ ਹੈਲਥ ਸਰਵਿਸਿਜ਼, ਇਹ ਵਾਲੀ ਕੈਟਾਗਰੀ ਕਿੱਥੋਂ ਲੈ ਸਕਦੇ ਆ? ਇਹ ਵੀ ਤੁਹਾਡੇ ਉਹ ਸੇਵਾਵਾਂ ਦੇ ਅਧੀਨ ਹੀ ਆਉਂਦੀ ਹੈ? ਨਹੀਂ, ਜਿਹੜਾ ਸਪੈਸ਼ਲਿਸਟ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿਸੇ ਵੀ ਚੀਜ਼ ਦਾ ਜਿਹੜਾ ਸਪੈਸ਼ਲਿਸਟ ਹੁੰਦਾ ਤੁਹਾਨੂੰ GP ਦੇ ਥਰੂ ਜਾਣਾ ਪੈਂਦਾ ਹੈ। ਕੀ ਉਦਾਹਰਣ ਬਣਾਈਏ? ਇੱਕ ਤਾਂ ਹੋਇਆ ਕਿ ਮੈਨੂੰ ਮੈਂਟਲ ਹੈਲਥ ਸਰਵਿਸਿਜ਼ ਚਾਹੀਦੀਆਂ, ਕਹਿੰਦਾ ਮੈਨੂੰ ਸਪੈਸ਼ਲਿਸਟ ਮੈਂਟਲ ਹੈਲਥ ਸਰਵਿਸਿਜ਼ ਚਾਹੀਦੀਆਂ। ਉਹ ਤੁਹਾਡਾ ਜਿਹੜਾ ਡਾਕਟਰ ਹੈ, ਜਿਹੜਾ GP ਹੈ ਤੁਹਾਡੇ ਨਾਲ ਕੰਮ ਕਰ ਰਿਹਾ, ਉਹ ਡਿਸਾਈਡ ਕਰੂਗਾ। ਉਹ ਅਸੀਂ ਆਪ ਡਿਸਾਈਡ ਨਹੀਂ ਕਰਦੇ ਕਿ ਕਦੋਂ ਤੁਹਾਨੂੰ ਸਪੈਸ਼ਲਾਈਜ਼ਡ ਸਰਵਿਸਿਜ਼ ਜਿਹੜੀਆਂ ਚਾਹੀਦੀਆਂ। ਇਹ ਜਿਹੜੇ ਸਰਵਿਸਿਜ਼ ਪ੍ਰੋਵਾਈਡ ਕਰਦਾ ਡਿਪਾਰਟਮੈਂਟ, ਜਿਹੜੇ ਕਰਮੀ ਆ, ਹਾਂਜੀ, ਇਹ 'ਚ ਕੋਈ ਸ਼ੱਕ ਸ਼ੰਕਾ ਨਹੀਂ ਕਿ ਕਰਮੀ ਘੱਟ ਨੇ, ਲੇਕਿਨ ਸਮਾਜ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ। ਹਜੇ ਸ਼ੁਕਰ ਕਰੋ ਕਿ ਉਹ ਸਾਰੇ ਸੰਪਰਕ ਨਹੀਂ ਕਰ ਪਾਉਂਦੇ, ਕਿ ਨਹੀਂ ਤਾਂ ਵਰਕਲੋਡ ਬਹੁਤ ਵੱਧ ਜਾਏਗਾ। ਹਾਂਜੀ, ਤੁਹਾਡੀਆਂ ਸਰਵਿਸਿਜ਼ ਕਰਮੀਆਂ ਦੀਆਂ ਮੀਟਿੰਗਾਂ ਵਗੈਰਾ ਇਹਨਾਂ ਸਪੈਸ਼ਲਿਸਟ ਦੇ ਨਾਲ ਹੁੰਦੀਆਂ ਰਹਿੰਦੀਆਂ ਹੋਣਗੀਆਂ, ਜਿਹਦੇ ਵਿੱਚ ਨਵੇਂ ਖੁਲਾਸੇ ਹੁੰਦੇ ਹੋਣਗੇ? ਹਾਂਜੀ, ਜਿਵੇਂ ਕਹਿ ਲਓ ਕਿ ਈਅਰਲੀ ਜਾਂ 6 ਮੰਥ ਦੇ ਬਾਅਦ ਕੋਈ ਨਾ ਕੋਈ ਕਾਨਫਰੰਸ ਹੁੰਦੀ ਹੈ, ਜਦੋਂ ਇਹਨਾਂ ਟੌਪਿਕਸ 'ਤੇ ਗੱਲ ਕੀਤੀ ਜਾਂਦੀ ਹੈਗੀ ਹੈ। ਹੁਣ ਤਾਂ ਜਿਵੇਂ ਲੋਕਲ ਆਰਗੇਨਾਈਜੇਸ਼ਨਸ ਵੀ ਆਪਣੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਤਾਂ ਕਿ ਇਹ ਮੈਂਟਲ ਹੈਲਥ ਜਾਂ ਆਈਸੋਲੇਸ਼ਨ ਇਹਨਾਂ ਟੌਪਿਕਸ 'ਤੇ ਗੱਲ ਕੀਤੀ ਜਾਵੇ ਅਤੇ ਵੀ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਜੀ। ਅਤੇ ਜਾਂਦੇ ਅਗਰ ਫਿਰ ਵੀ ਕੋਈ ਜ਼ਿਹਨ ਦੇ ਵਿੱਚ ਰਹਿ ਗਿਆ ਹੋਵੇ ਆਪਣੀਆਂ ਸੇਵਾਵਾਂ ਦੇ ਅਧੀਨ ਜੋ ਵੀ ਤੁਸੀਂ ਕੰਮ ਕੀਤਾ ਆ, ਖਾਸ ਕਰਕੇ ਆਪਣੇ ਭਾਰਤੀ ਭਾਈਚਾਰੇ ਲਈ, ਪਰ ਮੈਂ ਇਹਨੂੰ ਸੀਮਿਤ ਆਪਣੀ ਭਾਰਤੀ ਭਾਈਚਾਰੇ 'ਤੇ ਨਹੀਂ ਕਹੂੰਗਾ, ਆਪਾਂ ਆਸਟ੍ਰੇਲੀਆ ਵਾਈਡ ਗੱਲ ਕਰਦੇ ਹਾਂ। ਲੇਕਿਨ ਬਹੁਤ ਜ਼ਿਆਦਾ ਕਹਿ ਲਓ ਕਿ ਕਮੀਆਂ ਜਾਂ ਸਾਡੇ ਮਿੱਥਾਂ ਸਾਡੇ ਨਾਲ ਜੁੜੀਆਂ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਰੋਗੀ ਦੱਸਦੇ ਨਹੀਂ ਕਿ ਅਸੀਂ ਰੋਗੀ ਹੋ ਗਏ ਹਾਂ। ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਕੁਝ ਸ਼ਬਦਾਂ ਦੇ ਵਿੱਚ ਜਾਂਦੇ ਕੁਝ ਸੁਨੇਹਾ ਦੇਣਾ ਹੋਵੇ ਕਿ ਅਗਰ ਲੱਗਦਾ ਆ ਤਾਂ ਇਹਨੂੰ ਮੰਨ ਲਓ। ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਰੋਗੀ ਕਹਿਣਾ ਠੀਕ ਹੀ ਨਹੀਂ ਹੈਗਾ। ਮੈਂ ਵੀ ਨਹੀਂ ਆਪਣੇ ਆਪ ਨੂੰ ਕਹੂੰਗੀ। ਜੇ ਮੈਨੂੰ ਕਦੇ ਰੋਗੀ ਨਹੀਂ ਕਹਿੰਦੇ, ਤੁਸੀਂ ਕੋਈ ਹੋਰ ਸ਼ਬਦ ਦਿਓ। ਹਾਂਜੀ, ਜੇ ਤੁਸੀਂ ਕਦੇ ਜਿਵੇਂ ਆਪਾਂ ਨੂੰ ਬੁਖਾਰ ਹੁੰਦਾ ਜਾਂ ਹਾਂਜੀ ਕੋਈ ਵੀ ਐਵੇਂ ਦੀਆਂ ਨੈਗੇਟਿਵ ਫੀਲਿੰਗਸ ਦਾ ਤੁਸੀਂ ਅਨੁਭਵ ਕਰਦੇ ਹੋ ਤਾਂ ਤੁਸੀਂ ਆਪਣੇ ਫਰੈਂਡਸ ਨਾਲ ਜਾਂ ਆਪਣੇ ਫੈਮਿਲੀ ਨਾਲ ਗੱਲ ਕਰੋ। ਅਤੇ ਜੇ ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ 1 ਜਾਂ 2 ਵੀਕ ਤੋਂ ਬਾਅਦ ਜਿਹੜੀਆਂ ਇਹ ਫੀਲਿੰਗਸ ਆ ਨਹੀਂ ਜਾ ਰਹੀਆਂ ਤਾਂ ਪ੍ਰੋਫੈਸ਼ਨਲ ਹੈਲਪ ਜਿਹੜਾ ਦੇਖਣਾ ਜ਼ਰੂਰੀ ਹੋ ਜਾਂਦਾ ਹੈਗਾ। ਅਤੇ ਖੁੱਲ੍ਹ ਕੇ ਗੱਲ ਕਰੋ GP ਨਾਲ ਜਾ ਕੇ, ਸਾਰੀ ਕੌਨਫੀਡੈਂਸ਼ੀਅਲ ਤੁਹਾਡੀ ਕਨਵਰਸੇਸ਼ਨ ਹੁੰਦੀ ਹੈ ਉਹਨਾਂ ਨਾਲ, ਤਾਂ ਕਿ ਉਹ ਤੁਹਾਨੂੰ ਅੱਗੇ ਸਰਵਿਸਿਜ਼ ਰੈਕਮੈਂਡ ਕਰ ਸਕਣ। ਜੀ ਬਿਲਕੁਲ ਰਿਤੂ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਤੁਹਾਡਾ ਧੰਨਵਾਦ। ਤੁਸੀਂ ਸਾਨੂੰ ਤਕਰੀਬਨ 25-30 ਮਿੰਟ ਦਾ ਸਮਾਂ ਦਿੱਤਾ ਆ ਔਰ ਉਸ ਵਿਸ਼ੇ ਦੇ ਉੱਪਰ ਮਾਨਸਿਕ ਹੈਲਥ ਅਤੇ ਵੈਲਬੀਇੰਗ, ਮਾਨਸਿਕ ਸਿਹਤ ਅਤੇ ਤੰਦਰੁਸਤੀ ਉੱਪਰ ਆਪਣੇ ਵਿਚਾਰ ਦਿੱਤੇ ਨੇ, ਬਹੁਤ ਮੁੱਲੇ ਵਿਚਾਰ ਦਿੱਤੇ ਨੇ। ਤੁਹਾਡਾ ਸ਼ੁਕਰੀਆ ਕਰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਇਸ ਇੰਡੋਜ਼ ਪੋਡਕਾਸਟ ਦਾ ਮਤਲਬ ਹੀ ਅਸੀਂ ਇਹ ਰੱਖਿਆ ਇਸ ਪ੍ਰੋਗਰਾਮ ਦਾ ਕਿ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਣਾ ਆ, ਵੱਖ-ਵੱਖ ਸ਼ਖਸੀਅਤਾਂ ਨੂੰ ਛੂਹਣਾ ਆ, ਜਿਹਦੇ ਵਿੱਚ ਆਪਾਂ ਸਮਾਜਿਕ ਗੱਲਾਂ ਵੀ ਕਰਨੀਆਂ ਨੇ, ਆਪਣੇ ਰਾਜਨੀਤੀ ਵਾਲੀਆਂ ਗੱਲਾਂ ਵੀ ਕਿਸੇ ਨਾ ਕਿਸੇ ਪੋਡਕਾਸਟ ਦੇ ਵਿੱਚ ਜ਼ਰੂਰ ਕਰਾਂਗੇ। ਸਾਡੇ ਇਹ ਦੂਸਰਾ ਪ੍ਰੋਗਰਾਮ ਸੀ। ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ ਨਵਨੀਤ ਕੌਰ, ਜਿਹੜੇ ਖਾਸ ਤੌਰ 'ਤੇ ਆਸਟ੍ਰੇਲੀਆ ਆਏ ਹੋਏ ਨੇ ਭਾਰਤ ਦੇ ਵਿੱਚੋਂ, ਉਹ ਵੀ ਮੈਂਟਲ ਹੈਲਥ ਦੇ ਉੱਪਰ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਐਜ਼ ਏ ਡਾਕਟਰ ਦਿੰਦੇ ਨੇ। ਅਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਅਗਰ ਸਾਨੂੰ ਮੈਂਟਲ ਹੈਲਥ ਇਸ਼ੂਜ਼ ਆਉਂਦੇ ਨੇ ਅਤੇ ਉਹਦੇ ਲਈ ਉਪਲਬਧ ਸੇਵਾਵਾਂ ਕੀ ਨੇ ਅਤੇ ਅਸੀਂ ਉਹਨਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ। ਸੋ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਬਣੇ ਰਹੋ ਅਤੇ ਸਾਨੂੰ ਚੰਗਾ ਲੱਗੇਗਾ। ਜਾਂਦੇ ਇੱਕ ਵਾਰ ਫਿਰ ਤੋਂ ਸ਼ੁਕਰੀਆ ਰਿਤੂ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।